ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਪੰਜਾਬੀ ਰੇਡੀਓ USA ਦਾ ਇਹ ਪ੍ਰੋਗਰਾਮ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ ਟੈਲੀਕਾਸਟ ਕੀਤਾ ਜਾਂਦਾ, ਪ੍ਰਸਾਰਿਤ ਕੀਤਾ ਜਾਂਦਾ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਆਪਾਂ ਕਿਸੇ ਨਾ ਕਿਸੇ ਭਖ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਬੁੱਧਵਾਰ ਆ। ਅੱਜ ਟਰੱਕਿੰਗ ਦੇ ਇਸ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਟਰੱਕਿੰਗ ਦੇ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਬੜੇ ਦਿਨਾਂ ਤੋਂ ਪੰਜਾਬੀ ਰੇਡੀਓ USA ਨੂੰ ਪਰਸਨਲੀ ਕਈ ਜਿਹੜੇ ਸਾਡੇ ਡਰਾਈਵਰ ਭਰਾ ਨੇ ਉਹ ਅਪਰੋਚ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਸਾਡੀ ਜਿਹੜੀ ਮਿਹਨਤ ਹੈ, ਸਾਡਾ ਜਿਹੜਾ ਮਿਹਨਤਾਨਾ ਹੈ, ਉਹ ਮਾਰਿਆ ਜਾ ਰਿਹਾ। ਅੱਜ ਦੇ ਇਸ ਮਸਲੇ ਉੱਤੇ ਜਦੋਂ ਗੱਲਬਾਤ ਕਰਾਂਗੇ ਤਾਂ ਇਹਦੇ ਨਾਲ ਨਾਲ ਟਰੱਕਿੰਗ ਦੇ ਸ਼ੋਅ ਦੇ ਵਿੱਚ ਇੱਕ ਚਰਚਾ ਇਹ ਵੀ ਚੱਲੀ ਸੀਗੀ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਜਾਂ ਟਰੱਕ ਓਨਰ ਨੇ ਉਹ ਡਰਾਈਵਰਾਂ ਨੂੰ ਕੀ ਸਮਾਨ ਦੇਣ ਜਾਂ ਨਾ ਦੇਣ, ਇਹਦੇ ਬਾਰੇ ਵੀ ਇੱਕ ਬਹਿਸ ਜਿਹੜੀ ਆ ਛਿੜੀ ਸੀ। ਤੁਸੀਂ ਸਾਰੇ ਹੀ ਇਸ ਕੰਮ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਹੋਵੋਗੇ, ਚਾਹੇ ਤੁਸੀਂ ਓਨਰ ਆਪਰੇਟਰ ਹੋ, ਚਾਹੇ ਤੁਸੀਂ ਡਰਾਈਵਰ ਹੋ, ਚਾਹੇ ਤੁਸੀਂ ਖੁਦ ਟਰੱਕਾਂ ਦੇ ਮਾਲਕ ਹੋ ਪਰ ਚਲਾਉਂਦੇ ਨਹੀਂ। ਤਾਂ ਤੁਸੀਂ ਇਹ ਜ਼ਰੂਰ ਦੱਸ ਸਕਦੇ ਹੋ ਕਿ ਕਾਨੂੰਨੀ ਤੌਰ ਤੇ ਇੱਕ ਜਿਹੜਾ ਟਰੱਕ ਦਾ ਮਾਲਕ ਹੈ, ਜਿਹੜਾ ਟਰੱਕ ਡਰਾਈਵਰ ਹੈ, ਉਹਦੇ ਕੀ ਹੱਕ ਹਕੂਕ ਨੇ, ਮਾਲਕ ਨੇ ਡਰਾਈਵਰ ਨੂੰ ਕੀ ਸਮਾਨ ਦੇਣਾ ਹੈ। ਹੁਣ ਸ਼ੋਅ ਦੇ ਵਿੱਚ ਤਾਂ ਪੰਜਾਬੀ ਰੇਡੀਓ USA ਤੱਕ ਤਾਂ ਜਦੋਂ ਅਪਰੋਚ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਗਲਵਜ਼ ਵੀ ਜਿਹੜੇ ਮਾਲਕ ਆ ਉਹ ਨਹੀਂ ਦਿੰਦੇ, ਉਹ ਖੁਦ ਬੰਦੇ ਨੂੰ ਆਪ ਲੈਣਾ ਪੈਂਦਾ। ਦੇਖੋ, ਇੱਕ ਕੰਮਕਾਰ ਕਰਨ ਦਾ ਇਹ ਤਰੀਕਾ ਹੈ ਕਿ ਹਰ ਜਿਹੜੀ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਸੰਦਰਭ ਤੋਂ ਆਪਾਂ ਗੱਲਬਾਤ ਕਰੀਏ ਤਾਂ ਜੇ ਤੁਸੀਂ ਇੱਕ ਆਫਿਸ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਉੱਥੇ ਤੁਹਾਨੂੰ ਸਾਰਾ ਕੁਝ ਜਿਹੜਾ ਮੁਹੱਈਆ ਕਰਵਾਇਆ ਜਾਂਦਾ। ਤੁਹਾਨੂੰ ਕਿਚਨ ਵੀ ਮਿਲਦੀ ਹੈ, ਤੁਹਾਨੂੰ ਸਾਫ਼ ਰੈਸਟ ਰੂਮ ਵੀ ਮਿਲਦੇ ਨੇ, ਤੁਹਾਨੂੰ ਜਿਹੜੀ ਕੰਮ ਕਰਨ ਦੀ ਪ੍ਰੋਪਰ ਇੱਕ ਸਪੇਸ ਹੈ ਉਹ ਵੀ ਮਿਲਦੀ ਆ। ਹਾਲਾਂਕਿ ਹਰ ਪ੍ਰੋਫੈਸ਼ਨ ਦੀ ਇੱਕ ਵੱਖਰੀ ਡਿਮਾਂਡ ਹੁੰਦੀ ਹੈ, ਜ਼ਰੂਰ ਹੁੰਦੀ ਹੈ, ਪਰ ਇੱਥੇ ਹਰ ਚੀਜ਼ ਤੁਹਾਨੂੰ ਮੁਹੱਈਆ ਕਰਵਾਈ ਜਾਂਦੀ ਹੈ। ਤਾਂ ਅੱਜ ਜੋ ਉਹ ਲੋਕ ਸ਼ੋਅ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜਿਹੜੇ ਲੋਕ ਖੁਦ ਪਹਿਲਾਂ ਇੰਡੀਵਿਜੂਅਲੀ ਤੌਰ ਤੇ ਕਹਿੰਦੇ ਸੀਗੇ ਕਿ ਸਾਡੇ ਪੈਸੇ ਮਾਰੇ ਜਾ ਰਹੇ ਨੇ, ਸਾਨੂੰ ਕਾਲਸ ਆਉਂਦੀਆਂ ਨੇ, ਸਾਨੂੰ ਦੱਸਿਆ ਜਾਂਦਾ ਕਿ ਸਾਡੀ ਜਿਹੜੀ ਮਿਹਨਤ ਹੈ, ਕੋਈ ਕਹਿੰਦਾ 2 ਹਫ਼ਤਿਆਂ ਦੀ, ਕੋਈ ਕਹਿੰਦਾ 2 ਮਹੀਨਿਆਂ ਦੀ, ਕੋਈ ਕਹਿੰਦਾ 3 ਮਹੀਨਿਆਂ ਦੀ ਸਾਨੂੰ ਮਿਹਨਤ ਸਾਡੀ ਨੱਪ ਲਈ ਗਈ ਹੈ, ਮਾਰ ਲਈ ਗਈ ਹੈ, ਪੈਸੇ ਸਾਨੂੰ ਨਹੀਂ ਮਿਲੇ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹੀ ਗੱਲਬਾਤ ਜਿਹੜੀ ਉਹ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5200 ਤੇ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਆ। ਜੀ ਜਿਹੜਾ ਤੁਸੀਂ ਵਿਸ਼ਾ ਛੁਆਇਆ ਨਾ, ਇਹ ਬਹੁਤ ਵੱਡਾ ਆ। ਜੀ ਇਹਦੇ ਵਿੱਚ ਅਸੀਂ ਇਹ ਜ਼ਰੂਰ ਦੱਸ ਰਹੀ, ਅਸੀਂ ਗੱਲ ਕਰਾਂਗੇ ਇੱਕ ਨਾਰਮਲ ਜੀ ਜੀ ਕਿ ਜੋ ਕੁਛ ਹੋ ਰਿਹਾ ਆ, ਜਿੱਥੇ ਅਸੀਂ ਬੁਲੰਦੀਆਂ ਤੇ ਆ ਉਸ ਦੀ ਵੀ ਗੱਲ ਕਰਦੇ ਆ ਕਿ ਸਾਡੇ ਕੰਮਕਾਜ ਬਹੁਤ ਆ, ਅਸੀਂ ਬਹੁਤ ਚੜ੍ਹਾਈਆਂ ਕਰ ਲਈਆਂ, ਮਾੜੀ ਗੱਲ ਨਹੀਂ, ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ। ਪਰ ਉਹਦੇ ਨਾਲ ਨਾਲ ਫਿਰ ਜਿੱਥੇ ਉਤਰਾਈਆਂ ਵਾਲੀ ਵੀ ਗੱਲ ਆ ਜਾਂਦੀ ਆ ਕਿ ਸਾਡੇ ਨਾਲ ਆਹ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ, ਸਾਡਾ ਕਿਸੇ ਨੇ ਪੈਸੇ ਮਾਰ ਲਏ ਆ, ਕਿਸੇ ਨੇ ਲੋਡ ਚੱਕਿਆ, ਕਿਸੇ ਨੇ ਪਹੁੰਚਾਇਆ ਹੀ ਨਹੀਂ ਗਾ। ਇਹੋ ਜਿਹੀਆਂ ਦਿੱਕਤਾਂ ਵੀ ਲੋਕਾਂ ਨੂੰ ਆਉਂਦੀਆਂ ਆ। ਸੋ ਉਹਦੇ ਵਿੱਚ ਇਹ ਡਿਸਕਸ ਕਰ ਰਹੇ ਆ, ਇਹ ਕਿਸੇ ਨੂੰ ਪਰਸਨਲੀ ਅਟੈਕ ਨਾ ਵੀ ਕੀਤਾ ਜਾਵੇ, ਕਿਉਂਕਿ ਕਾਲਸ ਬਹੁਤ ਆਉਂਦੀਆਂ ਆ ਜੀ, ਸਾਡੇ ਆ ਪੈਸੇ ਮਾਰ ਲਏ ਆ, ਇਹਦੀ ਗੱਲ ਕਰੋ, ਇਹਦੀ ਗੱਲ ਕਰੋ। ਦੇਖੋ, ਉਹ ਤਾਂ ਇੱਦਾਂ ਹੁੰਦੀ ਆ ਕਿ ਤੁਸੀਂ ਡਰਾਵਾ ਵੀ ਦੇ ਦਿਓ ਵੀ ਤੁਹਾਨੂੰ ਮੀਡੀਆ ਦੇ ਵਿੱਚ ਤੁਹਾਡੀ ਮਿੱਟੀ ਪੱਟਾਂਗੇ, ਉਹਦੇ ਨਾਲ ਕੁਛ ਨਹੀਂ ਹੁੰਦਾ। ਤੇ ਜਿਹੜਾ ਕੰਮ ਕੀਤਾ ਆ ਅਮਰੀਕਾ ਦੇ ਵਿੱਚ ਕਿਸੇ ਨੇ, ਉਹਦੇ ਪੈਸੇ ਉਹਨੂੰ ਮਿਲਣੇ ਚਾਹੀਦੇ ਆ, ਮਿਲਦੇ ਵੀ ਆ, ਪਰ ਜੇ ਕਿਸੇ ਢੰਗ ਦੇ ਨਾਲ ਫਿਰ ਆਪਾਂ ਵੀ ਚੱਲੀਏ ਤੇ। ਸੋ ਜਿੱਥੇ ਅਸੀਂ ਬਹੁਤ ਬੁਲੰਦੀਆਂ ਨੂੰ ਛੂਹ ਲਿਆ, ਜਿੱਥੇ ਅਸੀਂ ਕੰਮਕਾਜ ਆਪਣੇ ਕਾਫੀ ਉੱਚੇ ਕਰ ਲਏ ਆ, ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਦੀ ਵੀ ਕਿ ਸਾਡੇ ਕੰਮਕਾਰ ਵੀ ਵਧੀਆ ਹੋਣੇ ਚਾਹੀਦੇ ਆ। ਤੇ ਉਹ ਜਦੋਂ ਅਸੀਂ ਆਏ ਸੀਗੇ, ਅਸੀਂ ਦੇਖਦੇ ਸੀਗੇ ਕਿਸੇ ਦਾ ਬਹੁਤਾ ਕੋਈ ਖਾਸ ਬਿਜ਼ਨਸ ਨਹੀਂ ਸੀ ਹੁੰਦਾ। ਜੀ ਜੀ ਸਾਰੇ ਲੋਕ ਕੰਮ ਹੀ ਕਰਦੇ ਹੁੰਦੇ ਸੀ, ਮਿਹਨਤਾਂ ਕੀਤੀਆਂ ਲੋਕਾਂ ਨੇ, ਆਪਣੇ ਬਿਜ਼ਨਸ ਬਣਾ ਲਏ। ਬਹੁਤ ਸਾਰੇ ਜਿਹੜੇ ਆ ਪੜ੍ਹੇ ਲਿਖੇ ਆ, ਉਹ ਥੋੜ੍ਹੇ ਚਿਰਾਂ ਦੇ ਵਿੱਚ ਆਏ ਆ, ਉਹਨਾਂ ਨੇ ਵੀ ਚੰਗੀਆਂ ਮਿਹਨਤਾਂ ਕੀਤੀਆਂ, ਕਿਉਂਕਿ ਇੰਡਸਟਰੀ ਬਦਲਦੀ ਰਹਿੰਦੀ ਆ। ਜੀ ਇੰਡਸਟਰੀ ਹੁਣ ਟਰੱਕਿੰਗ ਦੀ ਕਹੀਏ ਤਾਂ ਵਿਚਾਰਿਆਂ ਨੂੰ ਮਸੀਂ 2-2.5 ਹਜ਼ਾਰ ਬਣਦਾ ਹੁੰਦਾ ਸੀਗਾ, ਜੀ ਜੀ ਵਿੱਚ ਇੰਸ਼ੋਰੈਂਸ ਵੀ ਦੇਣੀ ਆ, ਵਿੱਚੋਂ ਹੋਰ ਤੇਲ ਵੀ ਖਰਚਣਾ ਆ। ਉਦੋਂ ਇੰਨੇ ਪੈਸੇ ਨਹੀਂ ਸੀ, ਕਿਉਂਕਿ ਉਦੋਂ ਖਰਚੇ ਵੀ ਘੱਟ ਹੁੰਦੇ ਸੀਗੇ। ਤੇ ਹੁਣ ਉਹਨਾਂ ਨੇ ਕੋਵਿਡ ਦੇ ਟਾਈਮ ਦੇ ਵਿੱਚ 15 ਤੋਂ 20 ਹਜ਼ਾਰ ਤੱਕ ਵੀ ਲੋਕਾਂ ਨੂੰ ਬਣਦਾ ਰਿਹਾ ਹੈ, ਜੀ ਜੀ ਤੇ ਕੰਮ ਵੀ ਬਹੁਤ ਸੀਗਾ। ਸੋ ਜਿੱਥੇ ਜਿੱਥੇ ਅਸੀਂ ਬੁਲੰਦੀਆਂ ਨੂੰ ਛੂਹਨੇ ਆ, ਜਿੱਥੇ ਜਿੱਥੇ ਅਸੀਂ ਕੰਮਕਾਜ ਸਾਡੇ ਤਕੜੇ ਹੁੰਦੇ ਆ, ਉੱਥੇ ਹੁਣ ਅਗਲਾ ਸਟੈਪ ਸਾਡਾ ਵੀ ਅਸੀਂ ਥੋੜ੍ਹੇ ਜਿਹੇ ਪ੍ਰੋਫੈਸ਼ਨਲ ਵੀ ਹੋ ਜਾਈਏ। ਤੁਸੀਂ ਗੱਲ ਕੀਤੀ ਸੀ ਗਲਵਜ਼ ਦੀ, ਇਕੱਲੇ ਗਲਵਜ਼ ਹੀ ਨਹੀਂ ਗਾ, ਹਨਾ।
ਐਵੇਂ ਹੀ ਅਸੀਂ ਇੱਕ ਦੂਜੇ ਨੂੰ ਵੀ ਹੂੰ, ਅਸੀਂ ਹੂੰ। ਨਾ ਕਈ ਵਾਰੀ ਕਹਿ ਦਈਦਾ ਉਹ ਵੀ ਫਲਾਣਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦਾ ਆ, ਜੀ, ਜੀ। ਉਹ ਫਲਾਣਾ ਅਸੀਂ ਕਿਉਂਕਿ ਅਸੀਂ ਬਰਾਊਨ ਕਲਰ ਦੇ ਆ ਤਾਂ ਜੀ। ਹੁੰਦਾ ਆ। ਹੂੰ। ਨਹੀਂ, ਕਈ ਵਾਰੀ ਅਸੀਂ ਆਪ ਵੀ ਬਹੁਤ ਕੁਛ ਇੱਕ ਦੂਜੇ ਨਾਲ ਕਰ ਲਈਦਾ, ਜਿਹਨੂੰ ਅਣਗੌਲਿਆਂ ਕਰ ਲਈਦਾ ਹੈ। ਹੂੰ, ਹੂੰ। ਚਲੋ ਕੋਈ ਗੱਲ ਨਹੀਂ, ਆਪਣਾ ਭੈਣ ਭਰਾ ਆ। ਹੂੰ। ਸੋ ਜਿੱਥੇ ਤੁਹਾਡੇ ਕੰਮ-ਕਾਜ ਜਿਹੜੇ ਤੁਸੀਂ ਕਾਨੂੰਨ ਦੇ ਅਧੀਨ ਕਰਦੇ ਆ, ਉੱਥੇ ਤੁਹਾਨੂੰ ਆਪ ਵੀ ਪ੍ਰੋਫੈਸ਼ਨਲ ਹੋਣਾ ਪਊਗਾ। ਹੂੰ। ਜਿੱਥੇ ਜਿਹੜੀਆਂ ਚੀਜ਼ਾਂ ਬਣਦੀਆਂ ਦੇਣੀਆਂ ਨਾ, ਉਹ ਦੇਣੀਆਂ ਪੈਣਗੀਆਂ। ਹੂੰ। ਕੰਮ ਕੀਤਾ, ਜਿਸ ਹਿਸਾਬ ਨਾਲ ਤੁਹਾਡੇ ਮਾਲਕ ਨੂੰ ਕੰਮ ਚਾਹੀਦਾ, ਉਸ ਹਿਸਾਬ ਨਾਲ ਤੁਹਾਨੂੰ ਕੰਮ ਕਰਨਾ ਪਊਗਾ। ਜੀ, ਬਿਲਕੁਲ, ਉਸ ਬਿਲਕੁਲ। ਹਿਸਾਬ ਨਾਲ ਜਿੱਥੇ ਤੁਹਾਨੂੰ ਕਿਹਾ, ਹੂੰ। ਉੱਥੇ ਲਾਉਣਾ ਪਊਗਾ। ਹੂੰ, ਹੂੰ। ਉਸ ਟਾਈਮ ਦੇ ਹਿਸਾਬ ਨਾਲ ਲਾਉਣਾ ਪਊਗਾ, ਜੇ ਨਹੀਂ ਤੁਹਾਨੂੰ ਵਾਰਾ ਖਾਂਦਾ। ਦੇਖੋ ਕੰਮ ਤਾਂ ਬਹੁਤ ਆ, ਹੂੰ, ਹੂੰ, ਤੁਸੀਂ ਹੂੰ। ਆਪਣਾ ਵੀ ਕਰ ਸਕਦੇ ਆ, ਹੂੰ। ਕੰਮ ਕਿਸੇ ਹੋਰ ਕੰਪਨੀ ਨਾਲ ਵੀ ਕਰ ਸਕਦੇ ਆ, ਫਿਰ ਫਸੇ ਰਹਿਣ ਦਾ ਕੀ ਫਾਇਦਾ ਆ? ਹੂੰ। ਜੇ ਤੁਹਾਡੇ ਪੈਸੇ ਨਹੀਂ ਮਿਲਦੇ, ਤੁਹਾਡੇ 1 ਮਹੀਨਾ ਪੈਸੇ ਨਹੀਂ ਮਿਲੇ, ਜੀ, ਜੀ। ਹਨਾ? ਜੇ ਜੀ। ਜੇ ਤਾਂ ਤੁਹਾਡੀ ਫਰੈਂਡਸ਼ਿਪ ਆ, ਤੁਸੀਂ ਲੈਣੇ ਹੀ ਨੀਗੇ, ਫਿਰ ਤਾਂ ਹੂੰ, ਵੱਖਰੀ ਗੱਲ ਆ ਵੀ ਵੱਖਰੀ ਗੱਲ ਤੁਸੀਂ ਆ, ਕੋਲੋਂ ਬਿਲਕੁਲ। ਖਰਚ ਲਓ। ਜੀ। ਪਰ ਜੇ ਤੁਸੀਂ ਉਹ ਮੰਗਦੇ ਹੀ ਨੀਗੇ 2-3 ਮਹੀਨੇ, ਅਗਲਾ ਐਵੇਂ ਹੀ ਲਾਰੇ ਲੱਪਿਆਂ ਦੇ ਵਿੱਚ ਲੰਘਾ ਦਿੰਦਾ ਆ, ਹੂੰ। ਫਿਰ ਤੁਹਾਨੂੰ ਸਮਝ ਜਾਣਾ ਚਾਹੀਦਾ ਆ। ਬੰਦੇ ਜੀ। ਦੀ ਜਿਹੜੀ ਨੇਚਰ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੀ। ਜਿਹੜੇ ਲੋਕ ਇਹ ਸੋਚਦੇ ਆ ਕਿ ਫਲਾਣੇ ਦੇ ਤਾਂ ਹਜੇ ਮੈਂ ਪੇਪਰ ਖਰਾਬ ਕਰ ਦਊਂਗਾ, ਜੇ ਇਹਨੇ ਮੇਰੇ ਤੇ ਕੁਛ ਕੀਤਾ ਹੂੰ, ਹੂੰ, ਹੂੰ। ਜਾਂ ਮੇਰੇ ਤੋਂ ਪੈਸੇ ਮੰਗੇ ਤਾਂ। ਜੀ, ਜੀ, ਜੀ। ਦੇਖੋ ਇੰਨੀ ਤਿੱਗਾ-ਜ਼ੋਰੀ ਨਾ ਕਰੋ, ਇੰਨੀ ਜ਼ੋਰਾ-ਜ਼ਰ ਵੀ ਨਹੀਂ ਨਹੀਂ ਚਾਹੀਦੀ ਚਾਹੀਦੀ ਜੀ, ਹੈਗੀ। ਬਿਲਕੁਲ। ਹਾਂ, ਜੀ। ਕਿ ਇਸ ਤਰ੍ਹਾਂ ਨਾ ਕਰੀਏ। ਹੂੰ, ਹੂੰ। ਆਪਾਂ ਬਾਏ ਦਾ ਬੁੱਕ ਇਹ ਤਾਂ ਫਿਰ ਹੰਕਾਰ ਦਾ ਜੀ। ਸਿਖਰ ਹੀ ਹੋ ਗਿਆ ਨਾ। ਬਿਲਕੁਲ ਉਹ ਹੂੰ। ਕਰਨਾ ਕੀ ਆ ਤੁਸੀਂ? ਤੁਹਾਡੇ ਹੂੰ। ਕੋਲ ਨਹੀਂ ਪੈਸੇ ਹੈਗੇ, ਅਗਲੇ ਨੂੰ ਕੰਮ ਤੋਂ ਜਵਾਬ ਦੇ ਦਿਓ। ਜੀ, ਜੀ, ਜੀ। ਕੰਮ ਤੋਂ ਜਵਾਬ ਦੇ ਦਿਓ ਵੀ ਸਾਡੇ ਕੋਲ ਪੈਸੇ ਹੈ ਨੀਗੇ, ਸਾਡੇ ਕੋਲ ਕੰਮ ਹੀ ਹੈ ਨੀਗਾ। ਹੂੰ। ਇਹਦੇ ਵਿੱਚ ਕੋਈ ਸੰਗ ਵਾਲੀ ਗੱਲ ਥੋੜ੍ਹੀ ਆ, ਜੀ, ਜੀ, ਵੀ ਬਿਲਕੁਲ, ਸਾਡੇ ਕੋਲ ਬਿਲਕੁਲ। ਕੰਮ ਹੈ ਨੀਗਾ। ਹਾਂ, ਹੂੰ। ਤੇ ਉਹਦੇ ਵਿੱਚ ਤੁਹਾਡੀ ਕੋਈ ਗੱਲ ਹੀ ਨਹੀਂ ਕਰੂਗਾ ਵੀ ਹਾਂ ਜੀ। ਜੀ ਤੁਸੀਂ ਕਿਸੇ ਦੇ ਨਾਲ ਕੁਛ ਕੀਤਾ ਹੈ। ਹੂੰ। ਬਿਲਕੁਲ ਜੀ, ਸੋ ਇਹੀ ਗੱਲ ਹੈ, ਕਈ ਵਾਰੀ ਆਪਾਂ ਇਹ ਦੇਖਦੇ ਹਾਂ ਕਿ ਪਹਿਲਾਂ ਆਪਾਂ ਜਿਵੇਂ ਇੱਕ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਕਿ ਕਈ ਵਾਰੀ ਨਾ ਆਪਾਂ ਜ਼ੁਬਾਨੀ ਕਲਾਮੀ ਗੱਲਾਂ ਕਰ ਲੈਂਦੇ ਹਾਂ ਵੀ ਹੂੰ, ਟਰਾਲਾ ਲੈ ਗਿਆ ਕੋਈ ਬੰਦਾ, ਚੱਲ ਕੋਈ ਨਾ ਮੋੜ ਜੂ ਲੈ ਲਾਂਗੇ ਕਿਰਾਇਆ, ਬਾਅਦ ਦੇ ਵਿੱਚ ਜਦੋਂ ਅਸਲੀ ਚਿਹਰੇ ਸਾਹਮਣੇ ਆਉਂਦੇ ਫਿਰ ਆਪਾਂ ਕਹਿੰਦੇ ਹਾਂ, ਫਿਰ ਪਛਤਾਉਣੇ ਆ ਵੇਲੇ ਨੂੰ। ਤੇ ਇਸੇ ਤਰ੍ਹਾਂ ਇੱਥੇ ਆ, ਕੰਮ ਕਰਨਾ ਜਿਹੜਾ ਉਹਦੇ ਬਦਲੇ ਇੱਕ ਉਜਰਤ ਮਿਲਦੀ ਹੈ ਤੇ ਉਹ ਤਾਂ ਮਿਲਦੀ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ। ਜੇਕਰ ਉਹ ਨਹੀਂ ਮਿਲ ਰਹੀ ਤਾਂ ਉੱਥੇ ਹੀ ਜਿਹੜੇ ਆਪਣੇ ਰਾਹ ਉਹ ਤੁਸੀਂ ਅਗਲੇ ਨਾਲ ਸਾਫ਼ ਜ਼ਰੂਰ ਕਰ ਲਓ ਕਿ ਬਾਈ ਜੇ ਮਿਹਨਤ ਨਹੀਂ ਮਿਲੂਗੀ ਤਾਂ ਫਿਰ ਕੰਮ ਕਿਵੇਂ ਹੋਊਗਾ। ਪਰ ਇਹਦੇ ਲਈ ਤੁਸੀਂ ਕਿਸੇ ਨੂੰ ਧਮਕਾ ਨਹੀਂ ਸਕਦੇ। ਕੋਈ ਬੰਦਾ ਇੱਥੇ ਕਿਸੇ ਨੂੰ ਇਹ ਨਹੀਂ ਕਰ ਸਕਦਾ ਕਿ ਜੇ ਤੂੰ ਦਿੰਦਾ ਨਹੀਂ ਪੈਸੇ ਤਾਂ ਮੈਂ ਲੈ ਲੂੰਗਾ। ਹਾਲਾਂਕਿ ਕਾਨੂੰਨਨ ਤਰੀਕੇ ਹੈ ਨੇ, ਪਰ ਫਿਰ ਜੇ ਦੋਵੇਂ ਧਿਰਾਂ ਸਿਰਾ ਵੇਖਣ ਲੱਗ ਪੈਣ ਤਾਂ ਉਹਦਾ ਵੀ ਨਤੀਜਾ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਮਿਲਦਾ। ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕੀ ਜਿਹੜਾ ਸਮਾਨ ਆ ਉਹ ਮਿਲਦਾ ਜਾਂ ਦੇਣਾ ਚਾਹੀਦਾ ਇੱਕ ਟਰੱਕ ਓਨਰ ਨੂੰ, ਇੱਕ ਡਰਾਈਵਰ ਨੂੰ, ਤਾਂ ਉਹਦੇ ਬਾਰੇ ਤੁਸੀਂ ਵੀ ਆਪਣੀ ਜਿਹੜੀ ਰਾਏ ਆ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰ ਲਿਓ ਕਿ ਬਈ ਕੀ ਕੁਛ ਜਿਹੜਾ ਉਹ ਤੁਹਾਨੂੰ ਮਿਲਦਾ, ਕਿਉਂਕਿ ਬਹੁਤ ਵਾਰ ਕਹਿੰਦੇ ਨੇ ਕਿ ਫਰੀਜ਼ਰ ਹੈ ਨਹੀਂ ਸੀ, ਅੰਦਰ ਕੋਈ ਖਾਣਾ ਪਕਾਉਣ ਵਾਲੀ ਕੋਈ ਚੁੱਲ੍ਹਾ ਹੈ ਨਹੀਂ ਸੀ। ਤਾਂ ਇਹ ਚੀਜ਼ਾਂ ਸਾਨੂੰ ਦੇਖੋ, ਇੱਕ ਤਾਂ ਹੈਗਾ ਕਿ ਜੇ ਤਾਂ ਕਿਸੇ ਬਿਲਡਿੰਗ ਦੇ ਵਿੱਚ ਆ ਅਸੀਂ ਤਾਂ ਉੱਥੇ ਤਾਂ ਸਾਰਾ ਜੀ। ਕੁਛ ਈਜ਼ੀਲੀ ਤੁਹਾਨੂੰ ਮਿਲਦਾ, ਹੂੰ, ਤੁਹਾਨੂੰ ਪ੍ਰੋਵਾਈਡ ਕਰਾਇਆ ਜਾਂਦਾ, ਤੁਹਾਨੂੰ ਖਾਣਾ ਖਾਣ ਦੇ ਲਈ ਇੱਕ ਸਪੇਸ ਮਿਲਦੀ ਆ, ਤੁਹਾਨੂੰ ਫਰਿੱਜ ਵਗੈਰਾ ਰੁੱਤ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਮਿਲ ਜਾਂਦੀਆਂ। ਜੇ ਤੁਸੀਂ ਕੌਫੀ ਬਣਾਉਣਾ ਚਾਹੁੰਦੇ ਹੋ, ਗਰਮ ਪਾਣੀ ਮਿਲ ਜਾਂਦਾ, ਉਹ ਸਾਰਾ ਕੁਛ ਮੁਹੱਈਆ ਕਰਵਾਇਆ ਜਾਂਦਾ। ਔਰ ਇਹ ਹੈ ਸਾਰੇ ਕਿਤੇ, ਭਾਵੇਂ ਤੁਸੀਂ ਪੰਜਾਬੀ ਕੰਪਨੀ 'ਚ ਕੰਮ ਕਰ ਰਹੇ ਹੋ, ਉਹਨਾਂ ਨੇ ਵੀ ਮੁਹੱਈਆ ਕਰਵਾਇਆ ਹੁੰਦਾ, ਚਾਹੇ ਤੁਸੀਂ ਕਿਸੇ ਵੀ ਕੰਪਨੀ 'ਚ ਕਰੋ, ਕਰਵਾਇਆ ਹੁੰਦਾ। ਪਰ ਕਿਉਂਕਿ ਅਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਨਹੀਂ ਕਰਦੇ, ਸਾਨੂੰ ਨਹੀਂ ਪਤਾ ਕਿ ਲੀਗਲੀ ਇੱਕ ਜਿਹੜਾ ਓਨਰ ਹੈ, ਉਹ ਕੀ ਤੁਹਾਨੂੰ ਕੁਛ ਦਿੰਦਾ ਹੈ ਜਾਂ ਟਰੱਕ ਦੇ ਵਿੱਚ ਕੀ ਕੁਛ ਹੋਣਾ ਚਾਹੀਦਾ ਹੈ, ਤਾਂ ਉਹਦੇ ਬਾਬਤ ਤੁਸੀਂ ਵੀ ਆਪਣੀ ਜਿਹੜੀ ਰਾਏ ਰੱਖ ਸਕਦੇ ਹੋ। ਤੇ ਦੂਜੀ ਗੱਲ ਜਿਹੜੀ ਪੈਸੇ ਮਾਰਨ ਦੀ ਹੈ, ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਹੀ ਇਹ ਕ੍ਰਿਟੀਸਿਜ਼ਮ ਵੀ ਝੱਲਿਆ, ਆਲੋਚਨਾ ਵੀ ਝੱਲੀ, ਜਦੋਂ ਅਸੀਂ ਕਹਿੰਦੇ ਹੁੰਦੇ ਸੀ ਕੰਮ ਸਲੋਅ ਹੋ ਰਹੇ ਆ, ਤੇ ਉਦੋਂ ਜਿਨ੍ਹਾਂ ਲੋਕਾਂ ਨੂੰ ਬਣ ਰਹੇ ਸੀ, ਅਸੀਂ ਤਾਂ ਕਹਿੰਦੇ ਹੁਣ ਵੀ ਬਣਨ, ਸਾਡੀ ਕਿਹੜਾ ਜੇਬ 'ਚ ਜਾਂਦੇ ਆ। ਤੇ ਪਰ ਉਦੋਂ ਉਹ ਕਹਿੰਦੇ, ਗੁੱਸਾ ਕਰਦੇ ਸੀਗੇ ਕਿ ਸਲੋਅ ਨਹੀਂ ਹੋਣਾ, ਪਰ ਹੁਣ ਸਲੋਅ ਹੋ ਰਿਹਾ, ਨੌਕਰੀਆਂ ਜਾ ਰਹੀਆਂ ਨੇ। ਟਰੱਕਿੰਗ ਦੇ ਵਿੱਚ ਜਿਹੜੇ ਬੰਦੇ ਮਿਹਨਤਾਂ ਦੇ ਨਾਲ ਨੌਕਰੀਆਂ ਬਰਕਰਾਰ ਵੀ ਰੱਖੀ ਬੈਠੇ ਨੇ, ਉਹਨਾਂ ਦੇ ਵਿੱਚ ਬਲਵਿੰਦਰ ਕੌਰ ਜੀ ਇੱਕ ਹਿੱਸਾ ਐਸਾ ਵੀ ਹੈ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਮਤਲਬ ਉਹਨਾਂ ਦੇ ਪੈਸੇ ਮਾਰੇ ਜਾ ਰਹੇ ਨੇ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਜੀ। ਵਿੱਚ ਇੱਕ ਬਹੁਤ ਵੱਡੀ ਕੰਪਨੀ, ਕਈ ਸੈਂਕੜੇ ਟਰੱਕਾਂ ਵਾਲੀ ਕੰਪਨੀ, ਇਸੇ ਤਰ੍ਹਾਂ ਮਿਹਨਤੀ ਲੋਕਾਂ ਦੇ ਨਾਲ, ਮਿਹਨਤ ਕਰਨ ਵਾਲੇ ਜਿਹੜੇ ਲੋਕ ਸੀਗੇ, ਕਿਰਤੀ, ਜਿਹੜੇ ਰਾਤ ਨੂੰ ਜਾਗਦੇ ਸੀ, ਸੜਕਾਂ ਤੇ ਫਿਰਦੇ ਸੀ, ਪਰਿਵਾਰ ਛੱਡਦੇ ਸੀ, ਉਹਨਾਂ ਦੇ ਨਾਲ ਕਈ ਹਜ਼ਾਰਾਂ ਦੀਆਂ ਡਾਲਰਾਂ ਦੀਆਂ ਠੱਗੀਆਂ ਮਾਰ ਕੇ ਉਹ ਜਿਹੜੇ ਹੈ ਰਫੂ ਚੱਕਰ ਹੋ ਗਏ ਸੀ। ਜੀ। ਬਿਲਕੁਲ, ਉਹਨਾਂ ਨੇ ਸ਼ਾਇਦ ਕਿਤੇ ਹੋਰ ਕੰਪਨੀ ਵੀ ਖੋਲ੍ਹ ਲਈ ਹੋਣੀ ਆ, ਕਈਆਂ ਦਾ ਕੰਮ ਹੀ ਇਹ ਆ। ਜੀ। ਯਕੀਨ ਚੱਕਿਆ ਜਾਂਦਾ ਲੋਕਾਂ ਦਾ, ਹੂੰ, ਹੂੰ, ਹੂੰ। ਉਹਨਾਂ ਲੋਕਾਂ ਤੋਂ। ਜੀ, ਜੀ। ਉਹ ਹੋਰ ਨਾਂ ਦੇ ਥੱਲੇ ਕੰਪਨੀਆਂ ਖੋਲ੍ਹ ਲੈਂਦੇ। ਫ੍ਰੀ ਆਉਣ ਦੀ ਗੱਲ ਕਰਦੇ ਹਾਂ ਬੇਕਰਫੀਲਡ ਦੇ ਵਿੱਚ। ਜੀ। ਕਾਫ਼ੀ ਲੋਕਾਂ ਨੂੰ, ਲੋਕੀ ਟਰੱਕਾਂ ਤੇ ਹੀ ਸੀਗੇ ਰਸਤਿਆਂ ਦੇ ਵਿੱਚ, ਉਹਨਾਂ ਨੂੰ ਦੱਸਿਆ ਨਹੀਂ ਵੀ ਅਸੀਂ ਬੈਂਕਰਪਸੀ ਫਾਈਲ ਕਰ ਦਿੱਤੀ ਆ। ਜੀ। ਸੋ ਸਗੋਂ ਕਿ ਉਹ ਇਹ ਹੋ ਗਿਆ ਕਿ ਤੁਸੀਂ ਸਾਡੀ ਗੱਲ ਕਿਉਂ ਕਰਦੇ ਆ?
ਹੂੰ। ਤੁਸੀਂ ਧੱਕਾ ਹੀ ਕਿਉਂ ਇੰਨੇ ਲੋਕਾਂ ਦੇ ਨਾਲ ਕਰਦੇ ਆ? ਜੀ, ਜੀ। ਧੱਕਾ ਹੀ ਨਹੀਂ ਕਰਨਾ ਚਾਹੀਦਾ। ਆਪਾਂ ਜੀ। ਉਹੀ ਕਹਿੰਦੇ ਆ, ਜੇ ਤੁਹਾਡੇ ਕੋਲ ਹਰ ਇੱਕ ਨੂੰ ਆਪਣੇ ਬੈਂਕ ਬੈਲੈਂਸ ਦਾ ਪਤਾ ਹੁੰਦਾ ਹੈ। ਹੂੰ, 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 ਹੂੰ। ਸਾਰਿਆਂ ਨੂੰ ਪਤਾ ਹੁੰਦਾ ਬੈਂਕ ਬੈਲੈਂਸ ਸਾਡਾ ਕੀ ਹੈ। ਜੇ ਤੁਹਾਨੂੰ ਲੱਗਦਾ ਆ ਵੀ ਅਸੀਂ ਹੂੰ, ਨਹੀਂ ਅਫੋਰਡ ਕਰ ਸਕਦੇ, ਦੂਜੇ ਐਮਪਲਾਈ ਆ, ਉਹ ਆਪਣਾ ਟਾਈਮ ਲਾਉਂਦੇ ਆ, ਆਪਣੀ ਗੈਸ ਲਾਉਂਦੇ ਆ, ਆਪਣਾ ਟਰੱਕ ਘਸਾਉਂਦੇ ਆ, ਤੇ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ, ਅਗਲੇ ਨੂੰ ਜਵਾਬ ਦੇ ਦਿਓ ਜੀ, ਜੀ। ਵੀ ਸਾਤੋਂ ਨਹੀਂ ਅਫੋਰਡ ਹੋਣਾ, ਤੁਸੀਂ ਹੂੰ, ਆਪਣਾ ਟਰੱਕ ਹੋਰ ਪਾਸੇ ਲਾ ਲਓ ਕਿਤੇ ਨਾ ਕਿਤੇ, ਜਾਂ ਆਪਣੇ ਡਰਾਈਵਰਾਂ ਨੂੰ ਦੱਸ ਦਿਓ ਕਿ ਤੁਸੀਂ ਕੰਮ ਲੱਭ ਲਓ ਹੋਰ ਕਿਤੇ ਨਾ ਕਿਤੇ। ਹੂੰ, ਤੁਹਾਡੀ ਵੀ ਇੱਜ਼ਤ ਬਣੀ ਰਹੇ, ਤੁਹਾਡੀ ਵੀ ਹੂੰ। ਇਮਾਨਦਾਰੀ ਆ, ਸਾਰਿਆਂ ਦੇ ਉਹ ਗੁਣ ਗਾਉਣ ਤੁਹਾਡੇ ਵੀ, ਜੀ। ਕਿ ਭਾਈ ਉਹਨਾਂ ਨੇ ਸਾਨੂੰ ਪਹਿਲਾਂ ਦੱਸ ਦਿੱਤਾ ਸੀਗਾ। ਹੂੰ, ਹੂੰ, ਹੂੰ। ਸੋ ਬਹੁਤ ਸਾਰੀ ਅਸੀਂ ਟਰੱਕ ਨਹੀਂ ਚਲਾਉਂਦੇ, ਸਾਡਾ ਇਹ ਬਿਜ਼ਨਸ ਨਹੀਂ, ਨਹੀਂ ਹੈਗਾ ਪਰ ਬਿਲਕੁਲ। ਅਸੀਂ ਲਰਨ ਬਹੁਤ ਕੁਛ ਕਰ ਲਿਆ ਕਿ ਇਹਦੇ ਵਿੱਚ ਹੈ ਕੀ ਕੁਛ ਆ। ਜੀ, ਜੀ, ਜੀ। ਬੇਸ਼ੱਕ ਅਸੀਂ ਸਟੀਅਰਿੰਗ ਤੇ ਨਹੀਂ ਬੈਠੇ, ਹੂੰ, ਉਹਨੂੰ ਲੈ ਹੂੰ। ਕੇ ਨਹੀਂ ਜਾਂਦੇ, ਜੀ, ਜੀ। ਪਰ ਜਿਹੜੇ ਜਾਂਦੇ ਆ ਹੂੰ, ਹੂੰ। ਉਹਨਾਂ ਦੀ ਪੀੜ ਸਾਨੂੰ ਪਤਾ ਹੈ ਕਿ ਉਹਨਾਂ ਦੀ ਹੂੰ। ਪੀੜ ਕੀ ਆ, ਜਾਂ ਉਹ ਪੈਸੇ ਬਣਾਉਂਦੇ ਆ, ਜਾਂ ਉਹਨਾਂ ਦੇ ਮਰ ਜਾਂਦੇ ਆ, ਕੁਛ ਵੀ ਆ, ਹੂੰ, ਹੂੰ। ਪਰ ਉਹਨਾਂ ਦਾ ਜਿਹੜਾ ਦਰਦ ਆ, ਪੀੜ ਆ, ਹੂੰ, ਉਹਨੂੰ ਜ਼ਰੂਰ ਮਹਿਸੂਸ ਕਰਦੇ ਜਦ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆ, ਹੂੰ। ਕਿਉਂਕਿ ਉਹ ਕਿੰਨੇ ਲਾਚਾਰ ਹੋਏ ਹੁੰਦੇ ਆ। ਜੀ। ਜਿਸ ਬੰਦੇ ਦਾ, ਜਿਹੜਾ ਬੰਦਾ ਇੱਕ ਸਿੰਗਲ ਆ, ਹੂੰ, ਹੂੰ। ਜਿਹਦੇ ਘਰਦਿਆਂ ਨੇ ਉਹਦੇ ਹੱਥਾਂ ਵੱਲ ਵੇਖਣਾ ਹੈ, ਹੂੰ, ਪੈਸੇ ਹੂੰ। ਲਾ ਕੇ ਭੇਜਿਆ ਹੈ, ਹੂੰ। ਹਜੇ ਵਿਚਾਰੇ ਦਾ ਤੁਸੀਂ ਇਹ ਗੱਲ ਕਰੋ, ਮੈਂ ਇੱਕ ਹੀ ਉਦਾਹਰਨ ਦਊਂਗੀ ਕਿ ਸਾਡੇ ਕੋਲ ਤਾਂ ਕਾਲਸ ਬਹੁਤ ਆਉਂਦੀਆਂ ਹਾਂਜੀ। ਵੀ ਬੰਦੇ ਦਾ ਕੇਸ ਲੱਗਾ ਆ, ਜੀ, ਉਹ ਕਿਸੇ ਦੇ ਨਾਲ ਲੜ ਪੜ ਨਹੀਂ ਸਕਦਾ, ਉਹ ਜੀ। ਕਿਸੇ ਨੂੰ ਡਰਾਵਾ ਨਹੀਂ ਦੇ ਸਕਦਾ, ਹੂੰ, ਹੂੰ। ਪਿੱਛੇ ਘਰ ਦੇ ਪੈਸੇ ਉਡੀਕਦੇ ਆ, ਤੇ ਅਸੀਂ 35-40 ਹਜ਼ਾਰ ਉਹਦਾ ਦੱਬ ਕੇ ਬਹਿ ਜੰਨੇ ਆ, ਕਹਿੰਨੇ ਫਿਰ ਲੈ ਲਾ ਜਿੱਦਾਂ ਲੈਣੇ ਆ, ਅਸੀਂ ਤਾਂ ਨਹੀਂ ਦਿੰਦੇ। ਹੂੰ। ਜੀ, ਇਹ ਬਿਲਕੁਲ। ਕਿੱਥੇ ਆ? ਇਹ ਤਾਂ ਲਿਖਤ ਹਾਂ, ਪੜ੍ਹਤ ਬਹੁਤ ਜ਼ਰੂਰੀ ਜ਼ਰੂਰੀ ਆ। ਹੈ ਬਿਲਕੁਲ। ਤੁਸੀਂ ਜਾਂ ਕੱਚੇ ਆ, ਜਾਂ ਹੂੰ, ਤੁਸੀਂ ਪੱਕੇ ਆ, ਹੂੰ। ਤੁਸੀਂ ਇੱਥੇ ਕੋਈ ਵੀ ਕੇਸ ਕੀਤਾ ਆ, ਪਰ ਜੀ। ਤੁਸੀਂ ਲਿਖਤ ਪੜ੍ਹ ਤੋਂ ਬਿਨਾਂ ਕੁਛ ਨਾ ਕਰੋ। ਜਿਹੜੇ ਕੰਪਨੀਆਂ ਦੇ ਮਾਲਕ ਆ, ਹੂੰ, ਹੂੰ। ਤੁਹਾਨੂੰ ਵੀ ਬਹੁਤ ਜ਼ਰੂਰੀ ਆ ਕਿ ਤੁਹਾਡੇ ਤੇ ਕੱਲ ਨੂੰ ਕੋਈ ਸੂਹ ਨਾ ਕਰੇ। ਜੀ। ਤੁਹਾਨੂੰ ਵੀ ਲਿਖਤ ਪੜ੍ਹਤ ਬਹੁਤ ਜ਼ਰੂਰੀ ਆ। ਪਿਛਲੇ ਸਮਿਆਂ ਦੇ ਵਿੱਚ 2-3 ਸਾਲਾਂ ਦੇ ਵਿੱਚ ਹਾਂਜੀ। ਜਿਸ ਤਰ੍ਹਾਂ ਲੋਕ ਆ ਨਾ, ਜਿਹੜੇ ਉਹ ਰੋਂਦੇ ਵੇਖੇ, ਉਹ ਵੀ ਹੁੰਦਾ, ਇੱਕ ਤਾਂ ਇਹ ਹੁੰਦਾ ਨਾ, ਅਸੀਂ ਇੱਕ ਕਿਸੇ ਨੇ ਦੱਸਿਆ ਸਾਨੂੰ ਕੁਛ, ਹਾਂਜੀ। ਬੇਸ਼ੱਕ ਉੱਥੇ ਹੋਵੇ ਨਾ ਹੋਵੇ, ਅਸੀਂ ਹੂੰ। ਡਾਊਨ ਪੇਮੈਂਟ ਭੇਜ ਦਿੰਦੇ ਆ ਹੂੰ। ਓਵਰਨਾਈਟ, ਬਸ ਹੁਣ ਲੈ ਆ ਗਈ ਤੈਨੂੰ ਡਾਊਨ ਪੇਮੈਂਟ। ਇਹ ਹੂੰ। ਪਤਾ ਹੀ ਨਹੀਂ ਵੀ ਉਹ ਸਹੀ ਕੰਪਨੀ ਹੈਗੀ ਆ ਜਾਂ ਜਨੀ। ਹੈ ਨਹੀਂ ਗੀ, ਜੀ। ਜਾਂ ਉਹਨਾਂ ਦੇ ਕੋਲ ਟਰੇਲੇ ਹੈਗੇ ਆ ਜਾਂ ਹੈ ਨਹੀਂ। ਹੂੰ, ਹੂੰ। ਉਹਦੇ ਤੋਂ ਬਾਅਦ ਫਿਰ ਅਸੀਂ ਕਹਿੰਦੇ ਤੁਹਾਡੀ ਭੰਡੀ ਪ੍ਰਚਾਰ ਕਰਾਂਗੇ। ਹੂੰ। ਲਿਖਤ ਪੜ੍ਹਤ ਦੇ ਵਿੱਚ ਤਾਂ ਉਹ ਕੱਖ ਵੀ ਹੈ ਨੀਗਾ। ਜੀ, ਜੀ। ਲਿਖਤ ਪੜ੍ਹਤ ਦੇ ਵਿੱਚ ਅਗਲਿਆਂ ਨੇ ਨਿੱਕੀ ਜਿਹੀ ਲਾਈਨ ਲਿਖੀ ਹੁੰਦੀ ਆ, ਹੂੰ, ਹੂੰ। ਜਿਹੜੀ ਤੁਸੀਂ ਦੇਖੀ ਹੀ ਨਹੀਂ ਹੁੰਦੀ। ਜੀ, ਤੁਸੀਂ ਜੀ। ਸਾਈਨ ਕਰ ਦਿੱਤੇ, ਘੁੱਗੀ ਮਾਰਤੀ, ਹੂੰ। ਲਓ ਜੀ ਹੁਣ ਮੈਂ ਤੇ ਮਾਲਕ ਬਣ ਜਾਣਾ ਕਿਸੇ ਚੀਜ਼ ਦਾ। ਹਾਂਜੀ। ਚੱਜ ਨਾਲ ਪੜ੍ਹ ਕੇ ਕਹਿੰਦੇ ਉਹ ਬਹੁਤ ਸਾਰੇ ਮੁੰਡੇ 60-70 ਇਕੱਠੇ ਹੋ ਗਏ, ਕਹਿੰਦੇ ਟ੍ਰੇਲਰਾਂ ਦਾ ਫਰਾਡ ਹੋ ਗਿਆ ਸੀਗਾ ਕਿਸੇ ਦੇ ਨਾਲ, ਜੀ, ਜੀ। ਬਹੁਤ ਵੱਡਾ ਫਰਾਡ ਸੀਗਾ। ਹੂੰ, ਹੂੰ। ਵੀ ਉਹ ਕੌਣ ਕਰੇ ਉਹਨਾਂ ਦਾ ਕੰਮ, ਇਕੱਲੇ ਰੇਡੀਓ ਤੇ ਗੱਲ ਕਰਕੇ ਨਹੀਂ ਹੋਣੀ, ਜੀ। ਆਪਣੇ ਜਿਹੜਾ ਤੁਹਾਡਾ ਫਰੈਂਡ ਸਰਕਲ ਆ ਉਹਦੇ ਵਿੱਚ ਗੱਲ ਕਰਕੇ ਨਹੀਂ ਹੋਣੀ। ਹੂੰ। ਇਸ ਤਰ੍ਹਾਂ ਇਕੱਠੇ ਹੋ ਕੇ ਇੱਕ ਵਕੀਲ ਕਰ ਲਿਆ ਕਰੋ, ਉਹਨੂੰ ਉਹੀ ਪੇਪਰ ਪੜ੍ਹਾ ਲਿਆ ਕਰੋ 2-4, ਹੂੰ। ਕਿੰਨੇ ਕੁ ਪੈਸੇ ਲੈ ਲੂਗਾ ਜੀ, ਤੁਹਾਡੇ ਜੀ, ਤੋਂ। ਜੀ। ਜਿਹੜੇ ਪੈਸੇ ਬਾਅਦ ਦੇ ਵਿੱਚ ਹਾਂ, ਮੁਕੱਦਮੇ ਤੇ ਖਰਚ ਕਰਨੇ ਆ, ਉਹਨਾਂ ਪੈਸਿਆਂ 'ਚੋਂ ਕੁਛ ਪੈਸੇ ਪਹਿਲਾਂ ਖਰਚ ਕੇ ਤੁਸੀਂ ਅਗਾਊਂ ਜਿਹੜਾ ਆਪਦਾ ਬਚਾਅ ਉਹ ਕਰ ਸਕਦੇ ਆ। ਕੁਝ ਜਿਹੜੇ ਪੈਸੇ ਹਜ਼ਾਰਾਂ ਦਾ ਕੰਮ ਆ, ਉਹ ਕੁਝ ਸੈਂਕੜੇ ਡਾਲਰਾਂ ਦੇ ਨਾਲ ਹੀ ਹੋ ਜਾਂਦਾ ਤੇ ਉਹ ਪਹਿਲਾਂ ਕੀਤਾ ਚੰਗਾ। ਦੂਜੀ ਗੱਲ ਹੈ ਕਿ ਜਿਹੜੀਆਂ ਠੱਗੀ ਮਾਰਨੀ ਹੈ, ਕਿਸੇ ਦੀ ਉਜਰਤ ਨੱਪਣੀ ਹੈ, ਕਿਸੇ ਦੀ ਮਿਹਨਤ ਨੱਪਣੀ ਹੈ, ਕਿਸੇ ਦਾ ਹੱਕ ਨੱਪਣਾ, ਇਹ ਅ, ਇਸ ਸਿਸਟਮ ਦੁਨੀਆਦਾਰੀ ਦੇ ਸਿਸਟਮ ਨਾਲ ਤਾਂ ਗਲਤ ਹੈ ਹੀ ਹੈ, ਪਰ ਧਾਰਮਿਕ ਤੌਰ ਤੇ ਵੀ ਸਾਨੂੰ ਇਹ ਚੀਜ਼ ਜਿਹੜੀ ਆ ਸਾਡੇ ਅਲਾਓ ਨਹੀਂ ਕਰਦੀ। ਪਰ ਅੱਜ-ਕੱਲ੍ਹ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਦਾ ਖੌਫ ਖਾਂਦੇ ਨੇ, ਜਿਹੜੇ ਖੁਦਾ ਤੋਂ, ਜਿਹੜੇ ਰੱਬ ਤੋਂ ਡਰਦੇ ਨੇ ਕਿ ਭਾਈ ਇਹ ਚੀਜ਼ ਨਹੀਂ ਕਰਨੀ। ਪਰ ਫਿਰ ਵੀ ਤੁਸੀਂ ਇਹ ਸੋਚੋ ਕਿ ਜਿਹੜਾ ਬੰਦਾ ਤੁਹਾਡੇ ਕੰਮ ਕਰ ਰਿਹਾ, ਜਿਹੜਾ ਬੰਦਾ ਤੁਹਾਡੇ ਲਈ ਸਮਾਂ ਕੱਢ ਰਿਹਾ, ਤੁਹਾਡੀ ਮਸ਼ੀਨਰੀ ਦੀ ਸਾਂਭ ਸੰਭਾਲ ਕਰ ਕਰ ਰਿਹਾ, ਉਹ ਬੰਦਾ ਜਿਹੜਾ ਉਹ ਆਪਣੇ ਪਰਿਵਾਰ ਤੋਂ ਵੀ ਦੂਰ ਆ ਔਰ ਉਹਦਾ ਪਰਿਵਾਰ ਉਹਦੇ ਵੱਲ ਦੇਖਦਾ, ਤਾਂ ਤੁਸੀਂ ਉਹਦੀ ਉਜ਼ਰਤ ਨੱਪ ਰਹੇ ਹੋ, ਤਾਂ ਕਿੱਡਾ ਧੱਕਾ, ਕਿੱਡੀ ਧੱਕੇਸ਼ਾਹੀ ਹੈ ਉਸ ਬੰਦੇ ਦੇ ਨਾਲ। ਇੱਕ ਕੱਲ੍ਹ ਕਿਸੇ ਇਨਸਾਨ ਤੋਂ ਮੈਂ ਗੱਲ ਸੁਣ ਰਿਹਾ ਸੀਗਾ ਤੇ ਉਹਨੇ ਦੱਸੀ ਬੜੀ ਸੋਹਣੀ ਗੱਲ। ਉਹ ਕਹਿੰਦਾ ਕਿ ਮੈਂ ਆਪਦੇ ਇੰਪਲਾਈਜ਼ ਨੂੰ ਖੁਸ਼ ਰੱਖਦਾ, ਉਹਨਾਂ ਜੀ, ਨੂੰ ਪੂਰੀ ਮਿਹਨਤ ਦਿੰਦਾ। ਕਹਿੰਦਾ ਉਹ ਕਹਿੰਦਾ ਵੀ ਕਿਉਂ, ਇਹਦਾ ਕੀ ਕਾਰਨ, ਦੂਜੇ ਲੋਕਾਂ ਨਾਲੋਂ ਵੱਧ ਕਿਉਂ ਦਿੰਦਾ? ਕਹਿੰਦਾ ਮੈਂ ਤਾਂ ਦਿੰਦਾ ਕਿਉਂਕਿ ਇਹਨਾਂ ਕਰਕੇ ਮੈਂ ਖੁਦ ਵਿਹਲਾ ਰਹਿੰਦਾ, ਇਹਨਾਂ ਕਰਕੇ ਮੈਨੂੰ ਖੁਦ ਨੂੰ ਜਿਹੜੀ ਮਹੀਨੇ ਬਾਅਦ ਜਾਂ 2 ਮਹੀਨਿਆਂ ਬਾਅਦ ਇੱਕ ਪੱਕੀ ਜਿਹੜੀ ਮੇਰੀ ਬੱਚਤ ਹੈ, ਇੱਕ ਪੱਕੀ ਜਿਹੜੀ ਮੇਰੀ ਆਮਦਨ ਆ ਉਹ ਤੈਅ ਹੈ। ਤਾਂ ਕਰਕੇ ਮੈਨੂੰ ਇਹ ਲੱਗਦਾ ਕਿ ਜੇ ਮੈਂ ਖੁਸ਼ ਹਾਂ, ਜੇ ਮੈਨੂੰ ਪੂਰਾ ਆ ਰਿਹਾ ਤੇ ਇਹਨਾਂ ਨੂੰ ਵੀ ਪੂਰਾ ਆਉਣਾ ਚਾਹੀਦਾ। ਪਰ ਅੱਜ-ਕੱਲ੍ਹ ਇਹਨਾਂ ਗੱਲਾਂ ਦੇ ਲਈ ਸਪੇਸ ਕਿੱਥੇ ਹੈ? ਅੱਜ-ਕੱਲ੍ਹ ਇਹਨਾਂ ਗੱਲਾਂ ਦੇ ਲਈ ਥਾਂ ਕਿੱਥੇ ਹੈ? ਅੱਜ-ਕੱਲ੍ਹ ਜੇ ਡਾਕੂਮੈਂਟ ਤੇ ਜੇ ਲਿਖਿਆ ਕੋਈ ਬੰਦਾ ਉਹਦੇ ਤੇ ਖਰਾ ਉਤਰ ਜੇ ਤਾਂ ਇਹ ਵੀ ਉਹਦੇ ਸ਼ਾਬਾਸ਼ ਆ। ਪਰ ਫਿਰ ਵੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਡੇ ਨਾਲ ਇਹੋ ਜਿਹਾ ਕੁਛ
ਵਾਪਰਿਆ ਭਾਣਾ ਕਿ ਤੁਹਾਡੇ ਪੈਸੇ ਨੱਪੇ ਗਏ, ਤੁਹਾਡੇ ਪੈਸੇ ਮਾਰੇ ਗਏ, ਤੁਹਾਡੇ ਤੋਂ ਕਈ ਮਹੀਨੇ ਕੰਮ ਫ੍ਰੀ ਕਰਵਾ ਲਿਆ ਗਿਆ, ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਿੱਸੇਦਾਰੀ ਜਿਹੜੀ ਹੈ ਪਾ ਸਕਦੇ ਹੋ। 408-272-5200 ਸਟੂਡੀਓ ਦਾ ਨੰਬਰ ਹੈ, ਤੇ ਇਸੇ ਮਸਲੇ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਕਿਉਂ ਪੈਸੇ ਮਾਰੇ ਜਾਂਦੇ ਆ। ਕਈ ਲੋਕ ਕਹਿੰਦੇ ਨੇ ਕਿ ਇਹ ਜਿਹੜੇ ਦੋਸ਼ ਨੇ, ਇਹੀ ਨਹੀਂ ਗਾ ਕਿ ਪੀੜਤ ਧਿਰ ਹੈ, ਦੂਜੇ ਪਾਸੇ ਉਹ ਵੀ ਇੱਕ ਪੀੜਤ ਧਿਰ ਹੈ, ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਵੀ ਰੱਖਣਾ ਤੁਹਾਡੇ ਸਾਹਮਣੇ ਹੈ। ਉਹ ਕੁਝ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਜਿਹੜੇ ਟਰੱਕ ਡਰਾਈਵਰ ਨੇ, ਅਸੀਂ ਤਾਂ ਕੰਪਨੀਆਂ ਇੱਥੋਂ ਬਹਿ ਕੇ ਰਨ ਕਰਦੇ ਹਾਂ, ਪਰ ਬਹੁਤ ਵਾਰ ਬਹੁਤ ਲੋਕਾਂ ਨੇ ਐਡਵਾਂਸ ਕਹਿ ਕੇ ਪੈਸੇ ਫੜ ਲਏ ਜਾਂ ਜ਼ਰੂਰਤਾਂ ਦਾ ਹਵਾਲਾ ਦੇ ਕੇ ਪੈਸੇ ਫੜ ਲਏ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਬੰਦਾ ਹਫ਼ਤਾ 2 ਹਫ਼ਤੇ ਕੰਮ ਕੀਤਾ, ਉਦੋਂ ਬਾਅਦ ਬੋੜਿਆ ਹੀ ਨਹੀਂ। ਸੋ ਇਹ ਚੀਜ਼ਾਂ ਦੋਨੇ ਪਾਸੇ ਹੋ ਰਹੀਆਂ, ਪਰ ਜਿਹੜੀ ਪਹਿਲਾ ਪੱਖ ਹੈ ਉਹਨਾਂ ਦੀ ਗਿਣਤੀ ਥੋੜ੍ਹੀ ਜ਼ਿਆਦਾ ਹੈ ਕਿ ਜਿਨ੍ਹਾਂ ਦੇ ਨਾਲ ਇਸ ਵੇਲੇ ਪੈਸੇ ਮਾਰ ਰਹੇ ਨੇ, ਕੰਮ ਸਲੋਅ ਹੋ ਰਹੇ ਨੇ, ਕੰਪਨੀਆਂ ਟੈਕ ਕੰਪਨੀਆਂ ਲੇ ਆਫ ਕਰ ਰਹੀਆਂ ਨੇ। ਆਪਾਂ ਕਿੰਨੇ ਦਿਨਾਂ ਤੋਂ ਹੀ ਚਰਚਾ ਕਰ ਰਹੇ ਹਾਂ ਕਿ ਵੱਡੇ ਜਿਹੜੇ ਟੈਕ ਅਦਾਰੇ ਨੇ, ਚਾਹੇ ਉਹ ਐਮਾਜ਼ੋਨ ਹੋਵੇ, ਚਾਹੇ ਉਹ ਫੇਸਬੁੱਕ ਹੋਵੇ, ਚਾਹੇ ਉਹ ਗੂਗਲ ਹੋਵੇ, ਬੜੇ ਵੱਡੇ ਪੱਧਰ ਤੇ ਜਿਹੜੀ ਟੈਕ ਕੰਪਨੀਆਂ ਨੇ, ਜਿਹੜੀਆਂ IT ਕੰਪਨੀਆਂ ਨੇ, ਉਹ ਲੇ ਆਫ ਕਰ ਰਹੀਆਂ ਨੇ, ਤੇ ਇਹਦਾ ਪਰਛਾਵਾਂ ਇਸ ਇੰਡਸਟਰੀ ਤੇ ਵੀ ਪੈਣਾ ਸੀ। ਪਰ ਲੇ ਆਫ ਕਰਕੇ ਕਿਸੇ ਨੂੰ ਘਰੇ ਤੋਰ ਦੇਣਾ ਉਹ ਇੱਕ ਅਲੱਗ ਗੱਲ ਹੈ, ਪਰ ਕਿਸੇ ਤੋਂ ਕੰਮ ਕਰਵਾਈ ਜਾਣਾ ਤੇ ਉਹਨੂੰ ਉਹਦੀ ਮਿਹਨਤ ਨਾ ਦੇਣੀ, ਇਹ ਇੱਕ ਅਲੱਗ ਗੱਲ ਹੈ ਜੀ। ਜੀ, ਜੀ, ਬਿਲਕੁਲ। ਇਹ ਜ਼ਰੂਰ ਤੁਸੀਂ ਛੁਇਆ ਹੈਗਾ ਲੇ ਆਫ ਵਾਲਾ। ਹਾਂਜੀ, ਦੇਖੋ, ਬਹੁਤ ਸਾਰੇ ਲੋਕਾਂ ਨੇ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਹਾਂਜੀ, ਬਹੁਤ ਸਾਰੇ ਲੋਕ ਐਵੇਂ ਟਰੋਲ ਕਰਦੇ ਸੀ ਕਿ ਪੰਜਾਬੀ ਰੇਡੀਓ USA ਵਾਲੇ ਡਰਾਈ ਜਾਂਦੇ ਆ ਨਾ। ਹਾਂਜੀ, ਹਾਂਜੀ। ਇਹ ਉਹ ਲੋਕ ਸੀ ਜਿਨ੍ਹਾਂ ਨੇ ਕਦੀ ਲੇ ਆਫ ਦਾ ਨਾਂ ਨਹੀਂ ਸੀ ਨਹੀਂ ਸੁਣਿਆ, ਸੁਣਿਆ, ਹਾਂਜੀ। ਜਿਨ੍ਹਾਂ ਨੇ ਕਦੀ ਰਿਸੈਸ਼ਨ ਨਹੀਂ ਦੇਖਿਆ ਸੀਗਾ। ਹੂੰ, ਰਿਸੈਸ਼ਨ ਦੇ ਵਿੱਚ ਤਾਂ ਨਾ ਮੰਗ ਕੇ ਹੀ ਕਹਿੰਦੇ ਸੀ ਦਿਹਾੜੀਆਂ ਲਾਉਣੀਆਂ ਪੈਂਦੀਆਂ ਆ। ਜੀ, ਜੀ। ਸੋ ਉਹ ਐਡੀ ਰੋਣ ਵਾਲੀ ਗੱਲ ਨਹੀਂ ਹੁੰਦੀ। ਸਦਾ ਕਹਿੰਦੇ ਹੁੰਦੇ ਵੀ ਇਸ ਤਰ੍ਹਾਂ ਰਹਿੰਦਾ ਨੀਗਾ। ਹੂੰ, ਇੰਨਾ ਡਾਊਨ ਕੰਮ ਨਹੀਂ ਰਹਿੰਦਾ, ਤੇ ਕਦੀ ਸਦਾ ਚੜ੍ਹਿਆ ਨਹੀਂ ਕੰਮ ਰਹਿੰਦਾ। ਜੀ। ਸੋ ਜਿੱਥੇ ਇੰਨੀ ਲੇ ਆਫ ਹੋ ਰਹੀ ਆ, ਟੈਕ ਕੰਪਨੀਆਂ ਦੀ ਲੇ ਆਫ ਹੋ ਰਹੀ ਆ, ਬੇਰੀਏ ਦੇ ਵਿੱਚ ਤਾਂ ਬਹੁਤ ਲੇ ਆਫ ਹੋਈ ਆ। ਉਹਨਾਂ ਹੂੰ, ਨੇ ਜਿਹੜੀਆਂ ਕੰਪਨੀਆਂ ਸੀਗੀਆਂ ਵਰਲਡ ਵਾਈਡ ਲੇ ਆਫ ਕੀਤੀ ਆ। ਜੀ, ਜੀ। ਸੋ ਜਦੋਂ ਇੰਨੀ ਲੇ ਆਫ ਹੋ ਗਈ ਤਾਂ ਉਹਨਾਂ ਦੇ ਸਮਾਨ ਖਰੀਦਣ ਦੀ ਸ਼ਕਤੀ ਵੀ ਘਟ ਗਈ ਆ। ਹੂੰ, ਹੂੰ, ਹੂੰ। ਸਮਾਨ ਕਾਹਦਾ ਖਰੀਦਣਾ ਆ ਉਹਨਾਂ ਨੇ? ਜੀ, ਜੀ। ਸੋ ਉਹ ਇਸ ਕਰਕੇ ਤੁਹਾਡੀ ਇਹ ਜਿਹੜੀ ਢੋਆ ਢੁਆਈ ਆ ਨਾ, ਉਹਦੇ ਤੇ ਫ਼ਰਕ ਪੈਣਾ ਲਾਜ਼ਮੀ ਆ ਕਿ ਹੂੰ, ਜਦ ਅਗਲੇ ਸਟੋਰਾਂ ਦੇ ਵਿੱਚ ਰੱਖਣ ਨੂੰ ਜਗ੍ਹਾ ਹੀ ਹੈ ਨਹੀਂ ਗੀ, ਜੀ। ਤੇ ਫਿਰ ਉਹਨਾਂ ਨੂੰ ਢੋਆ ਢੁਆਈ ਦਾ ਕੀ ਫ਼ਰਕ ਆ? ਹੂੰ, ਹੂੰ, ਹੂੰ। ਹਨਾ, ਮਾਲ ਉਹਨਾਂ ਨੇ ਅੱਗੇ ਉਹ ਕਰੋਨਾ ਦੇ ਟਾਈਮ ਦਾ ਰੱਖਿਆ ਬਹੁਤ ਮੰਗਵਾ ਕੇ। ਜੀ। ਉਹ ਉਦੋਂ ਲੁਕੋ ਕੇ ਬੈਠੇ ਰਹੇ ਵੀ ਅਸੀਂ ਮਹਿੰਗਾ ਕਰਕੇ ਵੇਚਣਾ ਹੈ। ਹੂੰ, ਹੂੰ। ਉਹ ਅੱਗੇ ਫਿਰ ਕਰੋਨਾ ਵਾਲੀਆਂ ਜਿਹੜੀਆਂ ਸ਼ਰਤਾਂ ਆ ਉਹ ਚੱਕੀਆਂ ਗਈਆਂ, ਜੀ। ਤੇ ਸਮਾਨ ਆ ਗਿਆ ਵਾਧੂ। ਹੂੰ। ਤੇ ਅੱਗੇ ਜਿਹੜਾ ਸਾਰੀ ਦੁਨੀਆ ਦੇ ਉੱਤੇ ਹੀ ਜੋਬਾਂ ਜੁਬਾਂ ਦਾ ਘਾਟਾ ਮੰਦਵਾੜਾ ਪੈਣਾ, ਜਿਹੜਾ। ਮਦਵਾੜਾ ਆ, ਹੂੰ, ਹੂੰ। ਉਹ ਸ਼ੁਰੂ ਆ। ਹੂੰ, ਜਾਂ ਕੋਈ ਬੋਲ ਕੇ ਦੱਸੇ ਲੀਡਰ ਜਾਂ ਨਾ ਬੋਲ ਕੇ ਦੱਸੇ, ਉਹ ਸ਼ੁਰੂ ਆ। ਲੋਕੀ ਸਟੋਰ ਵਿੱਚ ਜਾਂਦੇ ਆ, ਜੀ। ਸੋਚ ਸਮਝ ਕੇ ਚੀਜ਼ ਲੈਂਦੇ ਆ। ਹੂੰ, ਅੱਗੇ ਹੁੰਦਾ ਸੀਗਾ ਵੈਸੇ ਹੀ ਭਰ ਲੈਂਦੇ ਸੀ ਇਹ ਸਾਰਾ ਕੁਛ। ਹੂੰ। ਜੇ ਨਹੀਂ ਵੀ ਚੀਜ਼ ਨਾ ਕਹਿਣਾ, ਚਲੋ ਆ ਆਈ ਆ ਲੈ ਲਓ। ਬਹੁਤ ਜਮਾਖੋਰੀ ਕੀਤੀ ਉਸ ਟਾਈਮ ਤੇ ਵੀ ਲੋਕਾਂ ਨੇ ਵੀ। ਜੀ, ਜੀ, ਜੀ। ਕਰੋਨਾ ਦੇ ਟਾਈਮ ਦੇ ਉੱਤੇ ਲੋਕਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਹੂੰ, ਸਮਾਨ ਦੀ ਬਹੁਤ ਜ਼ਿਆਦਾ ਜਮਾਖੋਰੀ ਕੀਤੀ, ਇਸ ਕਰਕੇ ਮਹਿੰਗਾਈ ਹੋ ਗਈ ਸੀਗੀ। ਜੀ। ਤੇ ਹੁਣ ਵੀ ਜਿਹੜੇ ਲੋਕ ਆ, ਉਹੋ ਹੀ ਲੋਕ ਜਿਨ੍ਹਾਂ ਨੇ ਚੀਜ਼ਾਂ ਜਮ੍ਹਾਂ ਕੀਤੀਆਂ ਹੋਈਆਂ, ਕਈਆਂ ਤੋਂ ਤਾਂ ਉਹ ਹੈਂਡ ਵਾਸ਼ ਹੀ ਨਹੀਂ ਮੁੱਕਿਆ ਹਜੇ ਹੂੰ, ਤੱਕ। ਹੂੰ, 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 ਹੂੰ। ਕਈਆਂ ਤੋਂ ਤਾਂ ਆਟਾ ਹੀ ਨਹੀਂ ਮੁੱਕਾ ਨਹੀਂ ਹਜੇ ਮੁੱਕਾ, ਤੱਕ। ਬਿਲਕੁਲ। ਇੰਨਾ ਸਮਾਨ ਲੋਕਾਂ ਨੇ ਜਮ੍ਹਾਂ ਕਰ ਲਿਆ, ਹੂੰ। ਦਾਲਾਂ ਜਮ੍ਹਾਂ ਕਰ ਲਈਆਂ। ਜੇ ਮੈਂ ਇਕੱਲੀਆਂ ਪੰਜਾਬੀਆਂ ਦੀਆਂ ਗੱਲਾਂ ਕਰਾਂ ਨਾ, ਹਾਂਜੀ। ਤੇ ਫਿਰ ਸਟੋਰਾਂ ਤੇ ਕਿਉਂ ਜਾਣਗੇ ਉਹ? ਸੋ ਹੂੰ, ਇਕੱਲੇ ਇੱਕ ਇੰਡੀਅਨ ਸਟੋਰ ਦੀ, ਪੰਜਾਬੀ ਸਟੋਰ ਦੀ ਮੈਂ ਗੱਲ ਕਰ ਰਹੀ ਹਾਂ, ਉਦਾਹਰਨ ਦੇ ਰਹੀ ਹਾਂ, ਕਿਉਂਕਿ ਸਾਡੀ ਗੱਲਬਾਤ ਹੈ ਜਿਹੜੀ ਬਿਲਕੁਲ ਉਹ ਜੀ। ਵੀ ਪੰਜਾਬੀ ਦੇ ਵਿੱਚ ਹੋ ਰਹੀ ਆ, ਹੂੰ, ਤੇ ਉਹ ਸੁਣਨੇ ਵਾਲੇ ਲੋਕ ਵੀ ਜਿਹੜੇ ਆ ਉਹੀ ਆ। ਹੂੰ, ਹੂੰ। ਇਸ ਕਰਕੇ ਉਹ ਇਸ ਤਰ੍ਹਾਂ ਆ ਵੀ ਉੱਥੇ ਜਿਹੜੀ ਆ ਖਪਤ ਘਟ ਗਈ ਆ। ਬਿਲਕੁਲ। ਹਾਂ, ਤੇ ਜਦੋਂ ਆਰਡਰ ਹੀ ਨਾ ਆਉਣਗੇ ਸਟੋਰਾਂ ਨੂੰ, ਤੇ ਫਿਰ ਉਹ ਕਰਨਗੇ ਕੀ? ਤੇ ਸੋ ਇਸ ਕਰਕੇ ਆਪਾਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਟਰੱਕਿੰਗ ਇੰਡਸਟਰੀ ਦੇ ਬਾਰੇ। ਟਰੱਕਿੰਗ ਇੰਡਸਟਰੀ ਦੇ ਬਾਰੇ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਰੇਡੀਓ USA ਤੇ ਜਿਹੜੀਆਂ ਕਾਲ ਸੀਗੀਆਂ, ਉਹ ਕਈ ਟਰੱਕ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਇਹ ਜਿਹੜਾ ਮਸਲਾ ਤੁਸੀਂ ਜ਼ਰੂਰ ਚੁੱਕੋ ਕਿ ਅੱਜ ਕੱਲ੍ਹ ਇੱਕ ਟਰੈਂਡ ਚੱਲ ਪਿਆ ਕਿ ਨਾ ਤਾਂ ਕੰਮ ਤੋਂ ਜਵਾਬ ਦੇਣਾ ਤੇ ਨਾ ਹੀ ਕੰਮ ਤੇ ਸੱਦਣਾ ਤੇ ਨਾ ਹੀ ਜਿਹੜਾ ਉਹ ਪੈਸੇ ਦੇਣੇ ਆ। ਸੋ ਇਸੇ ਤੇ ਆਪਾਂ ਗੱਲ ਕਰ ਰਹੇ ਹਾਂ। ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਵੀ ਲੈ ਸਕਦੇ ਹੋ 408-272-5200 ਤੇ ਕਾਲ ਕਰਕੇ। ਤੇ ਬਲਵਿੰਦਰ ਕੌਰ ਜੀ, ਇੱਥੇ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਜੀ, ਤੋਂ ਪਾਰ ਆਪਾਂ ਇਸੇ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜੀ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ। ਜੀ, ਜੀ। ਆਪਾਂ ਜਦੋਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਸੇ ਤੇ ਗੱਲ ਤੇ ਕਰ ਰਹੇ ਸੀਗੇ ਕਿ ਅੱਜ-ਕੱਲ੍ਹ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਉਹ ਮੰਦਾ ਚੱਲ ਰਿਹਾ, ਲੇਆਫਸ ਹੋ ਰਹੀਆਂ ਨੇ, ਸਾਰੀਆਂ ਕੰਪਨੀਆਂ ਦੇ ਵਿੱਚ ਹੀ ਹੋ ਰਹੀਆਂ ਨੇ ਤੇ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਹੋ ਰਹੀਆਂ ਨੇ। ਪਰ ਇਹਦੇ ਨਾਲ-ਨਾਲ ਇੱਕ ਜਿਹੜਾ ਦੁਖਾਂਤ ਆ ਉਹ ਹੋਰ ਵੀ ਵਾਪਰ ਰਿਹਾ, ਉਹ ਇਹ ਹੈ ਕਿ ਜਿਹੜੇ ਟਰੱਕ ਡਰਾਈਵਰ ਭਰਾ ਨੇ, ਜਿਹੜੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ, ਲੰਮੀਆਂ ਵਾਟਾਂ ਕੱਢਦੇ ਨੇ, ਪਰਿਵਾਰਾਂ ਤੋਂ ਦੂਰ ਰਹਿੰਦੇ ਨੇ, ਉਹਨਾਂ ਦੇ ਪੈਸੇ ਮਾਰੇ ਜਾ ਰਹੇ ਨੇ। ਬਲਵਿੰਦਰ ਕੌਰ ਜੀ, ਕੀ ਇਹ ਮੰਦੇ ਦੇ ਵਿੱਚ ਇਹ ਐਕਸਕਿਊਜ਼ ਹੈ ਕਿ ਜੇ ਤੁਹਾਡਾ ਕਾਰੋਬਾਰ ਨਹੀਂ ਵੱਧ ਫੁੱਲ ਰਿਹਾ ਤੇ ਤੁਸੀਂ ਕਿਸੇ ਦੇ ਪੈਸੇ ਮਾਰ ਲਓ, ਤੇ ਕਿਸੇ ਦੀ ਉਜ਼ਰਤ ਮਾਰ ਲਓ? ਬਸ ਇਸੇ 2 ਤਰ੍ਹਾਂ ਦੇ ਲੋਕ ਆ, ਸਦਾ ਹੀ ਚੱਲਦੇ ਰਹਿੰਦੇ ਆ। ਜੀ। ਬਹੁਤ ਸਾਰੇ ਲੋਕ ਆ, ਉਹ ਆਪਣੇ ਪੱਲਿਓਂ ਵੀ ਦੇ ਦਿੰਦੇ ਆ ਵੀ ਹੂੰ, ਹੂੰ। ਚਲੋ ਮੇਰੀ ਜਿਹੜੀ ਇੱਜ਼ਤ ਆ ਉਹ ਖਰਾਬ ਨਾ ਹੋਵੇ। ਹੂੰ, 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 ਹੂੰ। ਮੇਰਾ ਯਕੀਨ ਦੁਨੀਆ ਦੇ ਵਿੱਚ, ਲੋਕਾਂ ਦੇ ਵਿੱਚ ਉਹ ਬਣਿਆ ਰਹੇ। ਹੂੰ, ਹੂੰ। ਪਰ ਬਹੁਤ ਸਾਰੇ ਲੋਕਾਂ ਦੇ ਕੋਲ ਹੁੰਦੇ ਵੀ ਆ। ਹੂੰ, ਹੂੰ। ਉਹ ਕਹਿ ਦਿੰਦੇ ਵੀ ਚਲੋ ਆਪੂ ਨੂੰ ਸੁਰਤ ਨਹੀਂ ਰਹਿੰਦੀ ਕਈ ਵਾਰੀ ਹੂੰ, ਹੂੰ, ਹੂੰ। ਵੀ ਮੈਨੂੰ ਕੌਣ ਜਾਣਦਾ, ਮੈਨੂੰ ਕੌਣ ਕਹਿੰਦਾ, ਮੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਪੈਸਾ ਹੀ ਸਾਰਾ ਕੁਛ ਆ। ਹੂੰ। ਪੈਸਾ ਸਾਰਾ ਕੁਛ ਨਹੀਂ ਹੁੰਦਾ, ਉਹ ਹੂੰ। ਮੰਨੇ ਦੀ ਗੱਲ ਆ। ਹੂੰ, ਹੂੰ, ਹੂੰ। ਖਾਣੀ ਰੋਟੀ ਆ, ਤੁਸੀਂ ਵੀ ਰੋਟੀ ਖਾਣੀ ਆ, ਉਹਨਾਂ ਨੇ ਵੀ ਰੋਟੀ ਖਾਣੀ ਆ, ਹਰ ਕੋਈ ਇੱਥੇ ਪੈਸਾ ਕਮਾਉਣ ਲਈ ਆਇਆ ਆ। ਹੂੰ, ਹੂੰ, ਹੂੰ। ਸੋ ਜੇ ਇੱਦਾਂ ਦੇ ਕੰਮ ਆਪਾਂ ਨਾ ਵੀ ਕਰੀਏ, ਹੂੰ। ਕਿਉਂਕਿ ਜਦੋਂ ਕਿਸੇ ਲੋਕਾਂ ਨੂੰ ਫਿਰ ਰਾਹ ਆ ਗਿਆ ਵੀ ਪੈਸੇ ਕਿਵੇਂ ਲੈਣੇ ਆ, ਲੇਬਰ ਕੋਰਟ ਦੇ ਵਿੱਚ ਜਾਣਾ ਆ, ਕਿਵੇਂ ਆਪਣੇ ਡਾਕੂਮੈਂਟ ਤਿਆਰ ਕਰਨੇ ਆ, ਖੱਜਲ ਖੁਆਰੀ ਤੋਂ ਬਿਨਾਂ ਕੁਛ ਨਹੀਂ ਹੈਗਾ। ਕਿਉਂਕਿ ਇੱਥੇ ਜਿਹੜੇ ਲੇਬਰ ਕੋਰਟ ਤੇ ਲਾਅ ਹੈਗੇ ਆ ਬੜੇ ਸਖਤ ਆ ਜੀ, ਜੀ, ਜੀ। ਕਿ ਉਹ ਤਾਂ ਪੈਸੇ ਦਵਾ ਕੇ ਹਟਦੇ ਆ। ਬੇਸ਼ੱਕ ਤੁਸੀਂ ਪੈਸੇ ਆ ਜਿਹੜੇ ਅਗਲੇ ਦੇ ਥੋੜ੍ਹੀ ਦੇਣੇ ਹੋਣ, ਲਿਖਤ ਪੜ੍ਹਤ ਹੈ ਨਹੀਂ ਗੀ ਜਾਂ ਤੁਹਾਡੇ ਕੋਲ ਕੁਛ ਲਿਖਤੀ ਹੈ ਨਹੀਂ ਗਾ ਨਾ, ਪਰ ਤੁਸੀਂ ਇਹ ਬੜੇ ਖਿਆਲ ਦੇ ਨਾਲ ਕਰੋ ਕਿ ਜਿਹੜੀ ਤੁਸੀਂ ਕਿਸੇ ਦੇ ਨਾਲ ਵਾਅਦਾ ਕੀਤਾ ਹੈ ਨਾ, ਉਹ ਵਾਅਦਾ ਪੂਰਾ ਨਿਭਾਓ। ਦੇਖੋ, ਆਪਾਂ ਆਪਣੇ ਇਹ ਨਹੀਂ ਕਹਿੰਦੇ ਕਿ ਤੁਸੀਂ ਇੱਥੇ ਨਾਂ ਲੈ ਜਾਓ ਕਿਸੇ ਦਾ ਵੀ ਹਾਂ ਉਹਦੀ ਸ਼ਾਇਦ ਬੇਇੱਜ਼ਤੀ ਹੋ ਜਾਊਗੀ। ਨਹੀਂ, ਇੱਦਾਂ ਦੀ ਕੰਮ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ, ਜੋ ਵਾਅਦਾ ਕੀਤਾ ਕੰਮ ਕਰਵਾਇਆ, ਨਹੀਂ ਕੰਮ ਕਰਵਾਇਆ ਤਾਂ ਪੈਸੇ ਨਹੀਂ ਦੇਣੇ ਹੈਗੇ। ਜੀ, ਜੀ। ਪਰ ਜਿਹੜਾ ਤੁਸੀਂ ਕਰਵਾਇਆ ਉਹ ਤਾਂ ਦੇਣੇ ਹੀ ਪੈਣਗੇ। ਜੀ, ਬਿਲਕੁਲ ਜੀ। ਬਲਵਿੰਦਰ ਕੌਰ ਜੀ, ਆਪਣੇ ਨਾਲ ਕੁਝ ਕਾਲਰਸ ਵੀ ਜਿਹੜੇ ਨੇ ਉਹ ਜੁੜਨਾ ਚਾਹੁੰਦੇ ਨੇ ਸ਼ੋਅ ਦੇ ਵਿੱਚ ਤੇ ਸ਼ੁਰੂਆਤ ਕਰਦੇ ਹਾਂ ਰਿੱਕੀ ਘੁੰਮਣ ਤੋਂ। ਰਿੱਕੀ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ ਜੀ ਸਤਿ ਸ਼੍ਰੀ ਅਤੇ ਪ੍ਰਵੀਨ ਅਕਾਲ। ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਜਿਹੜਾ ਵੀ ਅੱਜ ਟੌਪਿਕ ਸ਼ੁਰੂ ਕਰਿਆ ਜੀ, ਉਸ ਬਾਰੇ ਹੀ ਕੁਛ ਗੱਲ ਕਰਨਾ ਚਾਹਾਂਗਾ ਜੀ। ਹਾਂਜੀ, ਹਾਂਜੀ। ਮੈਂ ਫ੍ਰੀ ਸਮੇਂ ਦੇ ਵਿੱਚ ਹੀ ਟੈਕਸੀ ਚਲਾਈ ਦੀ ਹੈ ਜੀ। ਤੇ ਸਾਡੇ ਜਿੱਦਾਂ ਹੁਣ ਪੰਜਾਬੀ ਮੁੰਡੇ ਆਏ ਹੋਏ ਆ, ਮਤਲਬ ਪੰਜਾਬ ਤੋਂ ਆਏ ਆ, ਜਿੱਦਾਂ ਵੀ ਆਏ ਆ, ਹੂੰ, ਹੂੰ। ਉਹ ਹੁਣ ਮੇਰੇ ਨਾਲ ਰੀਸੈਂਟਲੀ ਇੱਕ ਮੁੰਡਾ ਬੈਠਾ ਸੀ। ਉਹ ਕਹਿੰਦਾ ਜੀ ਮੈਂ ਨਾ ਭਾਜੀ ਕੰਮ ਆਪਣੇ ਪੰਜਾਬੀ ਕੋਲ ਹੀ ਕਰ ਰਿਹਾ ਸੀ, ਲੀਕਰ ਸਟੋਰ ਤੇ। ਠੀਕ ਹੈ। ਤੇ ਉਹਨਾਂ ਨੇ ਮੇਰੇ ਤੋਂ 5 ਤੋਂ 10 ਮਹੀਨੇ ਕੰਮ ਕਰਾ ਕੇ ਮੁੜ ਕੇ ਮੈਨੂੰ ਇੱਕ ਹੋਰ ਸਟੋਰ ਤੇ ਭੇਜ ਦਿੱਤਾ ਆਪਣੇ ਦੇ, ਤੇ ਉੱਥੇ ਮੈਨੂੰ 1 ਮਹੀਨਾ ਲਾਇਆ ਮੈਂ, ਤੇ ਮੈਨੂੰ $2000 ਫੜਾਇਆ ਤੇ ਮੈਂ ਗਿਣਿਆ ਵੀ ਕਾਊਂਟਰ ਤੇ ਖੜ ਕੇ। ਹੂੰ, ਹੂੰ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ 10 ਮਹੀਨੇ ਪਹਿਲਾ ਮਹੀਨੇ ਉਹ ਵੀ ਭਾਜੀ ਹਿਸਾਬ ਕਰ ਦਿਓ, ਤੇ ਉਹ ਕਹਿੰਦੇ ਉਹ ਕੋਈ ਹਿਸਾਬ ਨਹੀਂ ਹੈਗਾ, ਹੂੰ, ਹੂੰ। ਤੇ ਹੁਣ ਤੂੰ ਪੈਸੇ ਸਾਡੇ ਤੋਂ ਲੈ ਚੁੱਕਿਆ, ਤੂੰ ਕੈਮਰੇ ਦੇ ਵਿੱਚ ਰਿਕਾਰਡ ਹੋ ਚੁੱਕਿਆ, ਠੀਕ ਹੈ। ਉਹ ਭੁੱਲ ਜਾ। ਤੇ ਉਹ ਫਿਰ ਬਹੁਤ ਦੁਖੀ ਸੀ ਜੀ, ਉਹਨੇ ਚਲੋ ਛੱਡ ਦਿੱਤਾ ਜੀ ਉੱਥੋਂ ਕੰਮ। ਹੂੰ, ਹੂੰ। ਤੇ ਦੂਜੇ ਪਾਸੇ ਜੀ ਇੱਕ ਹੋਰ ਮੈਂ ਦੱਸਣਾ ਚਾਹਾਂਗਾ, 2-3 ਸਾਲ ਦੀ ਗੱਲ ਹੋ ਗਈ ਜੀ। ਇੱਕ ਮੁੰਡਾ ਆਇਆ ਸੀ ਪੰਜਾਬ ਤੋਂ ਜੀ। ਜੀ। ਉਹ ਕਿਸੇ ਵਿੱਚ ਜਾਣਕਾਰ ਨੇ, ਆਪਣੇ ਅੱਗੇ ਜਾਣਕਾਰ ਦੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੀ, ਉਹਨਾਂ ਨੇ ਸਟੋਰ ਦੇ ਉੱਤੇ ਰਖਾ ਦਿੱਤਾ ਜੀ ਉਹਨਾਂ ਦੇ ਠੀਕ ਹੈ। ਕਿ ਇਹ ਮੁੰਡਾ ਆਇਆ ਜੀ ਨਵਾਂ, ਤੁਸੀਂ ਰੱਖੋ, ਵਧੀਆ ਮੁੰਡਾ, ਹੂੰ, ਹੂੰ। ਜਾਣਕਾਰ ਨੇ ਆਖਿਆ। ਤੇ ਉਹ ਕਹਿੰਦੇ ਜੀ ਐ ਕਰੋ, ਇਹਨੂੰ ਮੁੰਡੇ ਦੀ ਹੈਲਪ ਕਰ ਦਿਓ ਕੁਛ। ਜੀ। ਜਿਹੜੇ ਉਹ ਸਟੋਰ ਵਾਲੇ ਸੀ ਜੀ, ਉਹ ਮੁੰਡੇ ਨੂੰ $25,000 ਤੋਂ $30,000 ਉਹਨਾਂ ਨੇ ਲੱਗਦੇ ਹੀ ਦੇ ਦਿੱਤਾ ਵੀ ਤੂੰ ਚਲ ਇੱਥੇ ਕੰਮ ਕਰਨਾ। ਹੂੰ, ਹੂੰ। ਉਹ ਮੁੰਡਾ ਕਹਿੰਦਾ ਜੀ ਮੇਰਾ ਕਰਜ਼ਾ ਪਿੱਛੇ ਲਾਉਣ ਵਾਲਾ ਜੀ, ਮੈਂ ਬਹੁਤ ਔਖਾ। ਹੂੰ, ਹੂੰ। ਚਲੋ ਜੀ, ਉਹਨਾਂ ਨੇ $25,000 ਰੁਪਇਆ ਉਹਨੂੰ ਦਿੱਤਾ ਤੇ ਉਹ ਮੁੰਡੇ ਨੇ ਕਰਜ਼ਾ ਵੀ ਲਾ ਲਿਆ। ਉਹ ਰੱਬ ਵੱਲੋਂ ਦੇਖੋ ਜੀ, ਉਹ ਕੁਛ ਸਮੇਂ ਬਾਅਦ ਹੀ ਉਹ ਮੁੰਡਾ ਪਾਸ ਹੋ ਗਿਆ, ਮਤਲਬ ਪੱਕਾ ਹੋ ਗਿਆ ਜੀ। ਠੀਕ ਹੈ ਜੀ। ਤੇ ਉਹਨੇ ਜੀ ਉਹ ਸਟੋਰ ਤੋਂ ਕੰਮ ਛੱਡ ਦਿੱਤਾ, ਜੀ। ਮਤਲਬ ਦੱਸੇ ਬਿਨਾਂ ਹੀ। ਨਾ ਹੀ ਉਹਨੇ ਜਾਣਕਾਰ ਨੂੰ ਦੱਸਿਆ, ਨਾ ਹੀ ਉਹਨੇ ਹੂੰ। ਸਟੋਰ ਵਾਲਿਆਂ ਨੂੰ ਦੱਸਿਆ। ਹੂੰ। ਹੁਣ ਦੇਖੋ ਜੀ, ਦੋਨੇ ਹੀ ਪੱਖ ਆ ਗਏ, ਮਤਲਬ ਇੱਕ ਕੰਮ ਕਰਨ ਵਾਲੇ ਦਾ ਤੇ ਮਾਲਕ ਵੀ ਇੱਕ ਪਾਸੇ ਹੁਣ 25-30 ਹਜ਼ਾਰ ਦਾ ਹੀ ਬੈਠਾ ਸੀ, ਜੀ, ਜੀ, ਤੇ ਜੀ। ਦੂਜੇ ਪਾਸੇ ਜਿਹੜਾ ਇੱਕ ਮੁੰਡਾ ਮੈਨੂੰ ਹੁਣ ਦੱਸ ਕੇ ਗਿਆ ਜੀ ਮੇਰਾ ਏਦਾਂ ਕਰਕੇ ਪੈਸੇ ਦੱਬ ਲਏ, ਮਤਲਬ ਕਿ ਦੋਨੇ ਹੱਥਾਂ ਨਾਲ ਹੀ ਤਾੜੀ ਵੱਜਦੀ ਹੈ। ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕੋ ਹੀ ਤਬਕਾ ਕਰ ਰਿਹਾ, ਦੂਜਾ ਨਹੀਂ ਕਰ ਰਿਹਾ ਜੀ। ਏਦਾਂ ਹੀ ਜੀ। ਉਹ ਹੁਣ ਜਾਣਕਾਰ ਨੂੰ ਆਖਿਆ ਜੀ, ਉਹ ਕਹਿ ਕਹਾ ਕੇ ਉਹ ਤਾਂ ਚਲੋ ਹੁਣ ਮੁੜਨਗੇ, ਜਦੋਂ ਉਦੋਂ ਹੀ ਮੁੜਨਗੇ ਜੀ। ਫਿਲਹਾਲ ਉਹ ਬੰਦੇ ਪੈਸੇ ਦੇ ਹਟੇ ਸੀ ਉਹਨੂੰ, ਹੂੰ, ਹੂੰ। ਤੇ ਏਦਾਂ ਕਰਕੇ ਜੀ ਵੀ
ਚੱਲ ਰਿਹਾ ਜੀ, ਦੋਨੇ ਚੀਜ਼ਾਂ ਹੀ ਇੱਥੇ ਦੋਨੇ ਜੀ ਪਾਸੇ, ਆਪਣੀ ਦੋਨੇ ਪਹਿਲੂ। ਕਮਿਊਨਿਟੀ 'ਚ ਚੱਲ ਰਿਹਾ ਜੀ। ਠੀਕ ਹੈ ਜੀ, ਹਾਂਜੀ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਸਤਿ ਅਕਾਲ ਸ਼੍ਰੀ ਰਿੱਕੀ ਜੀ, ਅਕਾਲ, ਥੈਂਕ ਯੂ, ਬਹੁਤ-ਬਹੁਤ ਮਿਹਰਬਾਨੀ। ਸੋ ਦੇਖੋ ਬਲਵਿੰਦਰ ਕੌਰ ਜੀ, ਇਹ ਤਾਂ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਕਿਸੇ ਨੇ ਤੁਹਾਨੂੰ ਐਡਵਾਂਸ ਦੇਤਾ, ਤੁਹਾਡਾ ਉਹਨੇ ਤਰਸ ਕਰਕੇ। ਤਰਸ ਕਰਕੇ ਤੁਹਾਡਾ ਇੱਥੇ ਨਹੀਂ ਪੂਰਾ ਕੀਤਾ, ਬਲਕਿ ਪਿੱਛੇ ਵੀ ਉਹਨੇ ਕਹਿਤਾ ਕਿ ਭਾਈ ਤੂੰ ਆਪਦਾ ਹੱਲ ਕਰ ਲਾ, ਤੇ ਜਾਣ ਲੱਗੇ ਤੁਸੀਂ ਦੱਸੋ ਵੀ ਨਾ, ਏਦੋਂ ਜੱਗੋਂ ਤੇਰਵੀਂ ਕੋਈ ਹੋ ਨਹੀਂ ਸਕਦੀ। ਆਪਾਂ ਜੀ, ਇੱਕ ਸਟੋਰੀ ਸੁਣੀ ਸੀਗੀ ਜੀ, ਇੱਧਰ ਸਾਡੇ ਬੇਰੀਏ ਵੱਲ ਸ਼ਹਿਰ ਦੀ, ਜੀ, ਲੇਕਰ ਸਟੋਰ ਤੇ ਵੀ ਉਹਨਾਂ ਨੂੰ ਪਿੱਛੇ ਸੜਾਉਂਦੇ ਸੀਗੇ, ਉਹਨਾਂ ਦਾ ਆਹ ਹੋਇਆ ਸੀ, ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਦੇਖੋ ਉਹ ਵੀ ਇੱਕ ਤਰਸ ਸੀਗਾ, ਜਦੋਂ ਬੰਦਾ ਨਵਾਂ ਆਉਂਦਾ ਨਾ ਤਾਂ ਉਹਦੇ ਕੋਲ ਰਹਿਣ ਲਈ ਥਾਂ ਹੁੰਦੀ ਆ, ਕਈ ਵਾਰੀ ਤਰਸ ਕਰਕੇ ਕੋਈ ਨਾ ਕੋਈ ਰਹਿਣ ਲਈ ਕਹਿ ਦਿੰਦਾ ਵੀ ਚਲੋ ਇਸ ਜਗ੍ਹਾ ਤੇ ਜਿੱਥੇ ਕੰਮ ਕਰਦੇ ਆ ਰਹਿਣ ਲਈ ਸੌਣ ਲਈ ਜਗ੍ਹਾ ਹੈਗੀ, ਇੱਥੇ ਸੌਂ ਲਓ। ਜਿੱਥੇ ਉਹ ਸੌਂ ਜਾਂਦੇ ਆ ਤੇ ਫਿਰ ਇਦਾਂ ਦਾ ਕੋਈ ਨਾ ਕੋਈ ਜਿਹੜੀ ਸ਼ਿਕਾਇਤ ਹੋ ਜਾਂਦੀ ਆ, ਕਈ ਵਾਰੀ ਨਾ ਉਹ ਫਿਰ ਕੋਆਪਰੇਟ ਨਹੀਂ ਕਰਦੇ ਵੀ ਅਸੀਂ ਤਾਂ ਅੱਜ ਰਾਤ ਹੀ ਸੁੱਤੇ ਸੀ, ਆਪਣਾ ਟਾਈਮ ਜਿਹੜਾ ਲੰਘ ਗਿਆ ਉਹਨੂੰ ਉਹ ਯਾਦ ਨਹੀਂ ਰੱਖਦੇ ਹੈਗੇ ਵੀ ਆਹ ਸਾਡਾ ਟਾਈਮ ਲੰਘਾ ਦਿੱਤਾ ਇਹਨਾਂ ਨੇ। ਸੋ ਇਹ ਦੋਹਾਂ ਹੱਥਾਂ ਨਾਲ ਹੀ ਤਾੜੀ ਵੱਜਦੀ ਆ, ਕਈ ਵਾਰੀ ਤਾਂ ਤਰਸ ਆਉਂਦਾ ਆ ਲੋਕਾਂ ਨੂੰ ਵੀ ਇਹ ਵਿਚਾਰਾ ਬੱਚਾ ਪੰਜਾਬ ਤੋਂ ਆਇਆ, ਇਹਦੇ ਸਿਰ ਕਰਜ਼ਾ ਆ, ਕਰਜ਼ਾ ਲਿੱਥ ਜਾਵੇ, ਜੀ। ਪੈਸੇ ਪਹਿਲਾਂ ਹੀ ਦੇ ਦਿੱਤੇ, ਅਗਲੇ ਹੂੰ, ਨੇ ਕੰਮ ਛੱਡਣ ਲੱਗੇ ਵੀ ਨਹੀਂ ਵੀ ਦੱਸਿਆ, ਨਹੀਂ ਦੱਸਿਆ, ਹਨਾ, ਬਿਲਕੁਲ ਸਹੀ, ਅਗਲੇ ਦਾ ਬਿਲਕੁਲ। $25,000 ਫਸ ਗਿਆ, ਹਾਂ। ਏਦਾਂ ਹੀ ਬੌਂਡ ਭਰੇ ਸੀ ਦੇਖੋ, ਲੋਕਾਂ ਨੇ, ਦੱਸਿਆ ਹੀ ਨਹੀਂ ਕੁਛ ਦੱਸਿਆ ਹੀ ਵੀ। ਨਹੀਂ ਵੀ। ਹਾਂ, ਦੇਖੋ ਤੁਹਾਡਾ ਇਖਲਾਕੀ ਫਰਜ਼ ਇਹ ਬਣਦਾ, ਕੰਮ ਕਰਨਾ ਹੈ, ਨਹੀਂ ਕਰਨਾ ਤੁਹਾਡੀ ਇੱਛਾ ਤੇ ਡਿਪੈਂਡ ਹੈ, ਕੋਈ ਤੁਹਾਨੂੰ ਸੰਗਲ ਨਹੀਂ ਲਾਉਂਦਾ, ਪਰ ਤੁਸੀਂ ਘੱਟੋ ਘੱਟ ਜਿਹੜੀ ਅਗਲੇ ਤੋਂ ਐਡਵਾਂਸ ਫੜਿਆ ਉਹ ਲਾ ਕੇ ਤਾਂ ਜਾਓ, ਪੈਸਾ ਤਾਂ ਮੋੜ ਕੇ ਜਾਓ। ਜੀ, ਅਗਲੇ ਨੂੰ 2 ਮਹੀਨਿਆਂ ਦਾ, 3 ਮਹੀਨਿਆਂ ਦਾ ਅਗਲੇ ਨੂੰ ਕਹਿ ਕੇ ਚੱਲੋ ਕਿ ਭਾਈ ਬੰਦਾ ਰੱਖ ਲਓ, ਆਪਾਂ ਚੱਲੇ। ਇਹਦੇ 'ਚ ਕੋਈ ਹਰਜ਼ ਨਹੀਂ, ਕੋਈ ਤੁਹਾਨੂੰ ਕਹਿੰਦਾ ਨਹੀਂ। ਦੇਖੋ ਨਾ ਤਾਂ ਕਿਸੇ ਵਿਅਕਤੀ ਬਿਨਾਂ ਕੋਈ ਆਰਗੇਨਾਈਜੇਸ਼ਨ ਰੁਕਦੀ ਹੈ, ਤੇ ਨਾ ਕਿਸੇ ਆਰਗੇਨਾਈਜੇਸ਼ਨ ਬਿਨਾਂ ਕਿਸੇ ਬੰਦੇ ਦੀ ਜ਼ਿੰਦਗੀ ਰੁਕਦੀ ਹੈ। ਜੀ, ਇਹ ਦੋਨੇ ਪੂਰਕ ਨੇ, ਔਰ ਜੇ ਕੋਈ ਬੰਦਾ ਇਹ ਦੇਖੋ, ਮੈਂ ਤਾਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਸ ਗੱਲ ਦਾ ਧਾਰਨੀ ਹੈ ਤੇ ਇੱਥੇ ਵੀ ਔਨ 에ਅਰ ਵੀ, ਕਿ ਜੇ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਕੰਮ ਕਰ ਰਹੇ ਹੋ ਤੇ ਕਿਸੇ ਤੇ ਅਹਿਸਾਨ ਕਰ ਰਹੇ ਹੋ, ਇਹ ਬਿਲਕੁਲ ਸਾਡੀ ਸੋਚ ਗਲਤ ਆ। ਇਹ ਬਿਲਕੁਲ ਅਸੀਂ ਗਲਤ ਰਾਹ ਤੇ ਆ। ਅਸੀਂ ਬੇਸ਼ੱਕ ਕੰਮ ਕਰ ਰਹੇ ਹਾਂ, ਪਰ ਅਗਲਾ ਸਾਨੂੰ ਕੰਮ ਦੇ ਬਦਲੇ ਪੇ ਕਰ ਰਿਹਾ। ਤਾਂ ਜੇ ਪੇ ਜਿਹੜਾ ਕਰ ਰਿਹਾ, ਤਾਂ ਸਾਡਾ ਇਖਲਾਕੀ ਫਰਜ਼ ਬਣਦਾ ਕਿ ਉਹਦਾ ਕੰਮ ਵਧੀਆ ਤਰੀਕੇ ਨਾਲ, ਸ਼ਾਨਦਾਰ ਤਰੀਕੇ ਨਾਲ, ਔਰ ਉਹਦੀ ਬੇਫਿਕਰੀ 'ਚ ਕਰੀਏ ਕਿ ਉਹ ਬੰਦੇ ਨੂੰ ਫਿਕਰ ਨਾ ਹੋਵੇ ਕਿ ਯਾਰ ਇਹ ਬੰਦੇ ਨੂੰ ਮੈਂ ਕੰਮ ਕਿਹਾ ਸੀ, ਪਤਾ ਨਹੀਂ ਹੋਊ ਕਿ ਨਾ ਹੋਊ। ਸੋ ਇਸ ਤਰ੍ਹਾਂ ਵਾ। ਸੋ ਇਹ ਆਪਾਂ ਕਿਸੇ ਸਿਰ ਅਹਿਸਾਨ ਨਹੀਂ ਕਰ ਰਹੇ, ਡਿਊਟੀ ਕਰ ਰਹੇ, ਔਰ ਡਿਊਟੀ ਬਦਲੇ ਸਾਨੂੰ ਪੇ ਮਿਲ ਰਹੀ ਹੈ। ਕੌਸਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਜੀ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਦੇ ਵਿੱਚ ਥੋੜ੍ਹੀ ਦਿੱਕਤ ਹੈ ਜੀ। ਸੋ ਤੁਸੀਂ ਫਿਰ ਜੀ, ਤੋਂ ਜੀ, ਜੁੜ ਬਿਲਕੁਲ। ਸਕਦੇ ਹੋ ਜੀ। ਸੋ ਬਹੁਤ ਮਾੜੀ ਗੱਲ ਹੈ, ਔਰ ਦੂਜਾ ਪਹਿਲੂ ਇਹੀ ਹੈ ਕਿ ਜਿਸ ਤੇ ਆਪਾਂ ਸ਼ੁਰੂਆਤ ਕੀਤੀ ਸੀਗੀ ਕਿ ਕਿਸੇ ਤੋਂ ਮਿਹਨਤ ਕਰਾ ਕੇ ਉੱਥੇ ਜਿਹੜਾ ਤੁਸੀਂ ਉਹਦੇ ਪੈਸੇ ਮਾਰ ਲੈਂਦੇ ਹੋ, ਉਹਦੀ ਉਜਰਤ ਮਾਰ ਲੈਂਦੇ ਹੋ। ਇੱਧਰ ਪ੍ਰਦੇਸਾਂ ਦੇ ਵਿੱਚ ਤੁਹਾਡਾ, ਦੇਸਾਂ ਦੇ ਵਿੱਚ ਵੀ ਹੁਣ ਤਾਂ ਤਰ੍ਹਾਂ ਦੇ ਬੰਦੇ ਦੇ ਨਾਲ ਵਾਹ ਪੈਂਦਾ, ਆਪਣੇ ਦੇਸ਼ ਦੇ ਵਿੱਚ ਵੀ, ਪ੍ਰਦੇਸ ਦੇ ਵਿੱਚ ਵੀ ਬਹੁਤ ਬੰਦੇ ਤੁਹਾਨੂੰ ਬਹੁਤ ਚੰਗੇ ਮਿਲਦੇ ਨੇ, ਤੁਹਾਨੂੰ ਜੀ, ਬਣਦਾ ਮਾਣ ਸਤਿਕਾਰ ਮਿਲਦਾ, ਤੁਹਾਡਾ ਢਿੱਡ ਭਰਦੇ ਨੇ, ਰਹਿਣ ਬਸੇਰਾ ਮਿਲਦਾ, ਸਭ ਕੁਛ ਮਿਲਦਾ, ਔਰ ਬਦਲੇ ਦੇ ਵਿੱਚ ਤੁਹਾਨੂੰ ਉਹ ਕੰਮ ਜਿਹੜਾ ਕਰਦੇ ਹੋ ਉਹਦੀ ਪੇ ਵੀ ਮਿਲਦੀ ਹੈ। ਪਰ ਗਾਹੇ ਬਗਾਹੇ ਤੁਹਾਡਾ ਜਿਹੜਾ ਵਾਹ ਹੈ, ਉਹ ਕਿਸੇ ਇਸ ਤਰ੍ਹਾਂ ਦੇ ਬੰਦੇ ਨਾਲ ਵੀ ਮਿਲ ਜਾਂਦਾ ਕਿ ਜਿਹਨੇ ਤੁਹਾਨੂੰ ਇਹ ਚੀਜ਼ਾਂ ਤਾਂ ਦੇਣੀਆਂ ਕੀ ਸੀ, 10 ਮਹੀਨਿਆਂ ਬਾਅਦ ਪਤਾ ਲੱਗਦਾ ਕਿ ਉਹਨੇ ਤਾਂ ਤੁਹਾਡੀ ਪੇ ਵੀ ਨਹੀਂ ਦਿੱਤੀ। ਜੀ, ਬਿਲਕੁਲ ਦੁਨੀਆ ਦੇ ਉੱਤੇ ਸਾਰਾ ਕੁਝ ਚੱਲਦਾ ਆ। ਦੇਖੋ ਓਨੈਸਟੀ ਜਿਹੜੀ ਹੈਗੀ ਆ, ਉਸ ਨਾਂ ਦੀ ਜਿਹੜੀ ਚੀਜ਼ ਆ, ਉਹ ਕਦੀ ਖਤਮ ਨਹੀਂ ਹੋਊਗੀ। ਇਮਾਨਦਾਰੀ, ਬਹੁਤ ਜ਼ਿਆਦਾ ਇਮਾਨਦਾਰੀ ਦੇ ਸਿਰ ਤੇ ਦੁਨੀਆ ਖੜੀ ਆ। ਸੋ ਇਮਾਨਦਾਰੀ ਦੇ ਨਾਂ ਤੇ ਦੁਨੀਆ ਖੜੀ ਆ, ਪਰ ਜਿਹੜੇ ਬਹੁਤ ਸਾਰੇ ਲੋਕ ਆ, ਉਹਨਾਂ ਦਾ ਕਿਰਦਾਰ ਏਦਾਂ ਦਾ, ਉਹਨਾਂ ਦੀ ਇਮਾਨਦਾਰੀ ਮਰ ਗਈ ਆ। ਉਸ ਇਮਾਨਦਾਰੀ ਮਰਨ ਦੇ ਨਾਲ ਜੀ, ਲੋਕਾਂ ਦੇ ਵਿੱਚ ਯਕੀਨ ਚੱਕੇ ਜਾ ਰਹੇ। ਚੱਕੇ ਜਾ ਰਹੇ, ਬਿਲਕੁਲ। ਸਵਰਨ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਵਰਨ ਕੌਰ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਜੀ, ਤੁਸੀਂ ਆਉਣੇ ਰਹੋ। ਹਾਂਜੀ ਹਾਂਜੀ, ਤੁਸੀਂ ਆਉਣੇ ਰਹੋ ਜੀ। ਓਕੇ। ਆਪਣਾ ਮੈਂ ਗੱਲ ਕਰਨ ਲੱਗੀ ਸੀ ਵੀ ਤੈਨੂੰ ਜਿੱਦਾਂ ਨਿਊਯਾਰਕ ਨਾ ਆਪਣਾ ਪ੍ਰਾਹੁਣਾ ਰਹਿੰਦਾ ਸੀ, ਤੀ ਜਵਾਈ ਰਹਿੰਦੇ ਸੀ, ਜੀ, ਤੇ ਉਹ ਪੈਸੇ ਉਹਨੇ ਫੜਾਏ ਪਹਿਲਾਂ ਗ੍ਰੰਥੀ ਨੂੰ, ਤੇ ਗ੍ਰੰਥੀ ਕੋਲੋਂ ਲੈ ਕੇ ਪਤਾ ਨੀ ਕਿਸੇ ਨੇ ਕੀ ਉਹਨੂੰ ਪਿੱਛੇ ਲਾ ਲਿਆ, ਤੇ ਉਹ ਸਾਰੇ ਲੈ ਕੇ ਉਹਨੂੰ ਤੇ ਉਹਦੇ ਕੋਲ ਦੇ ਤੇ ਬਲਵਿੰਦਰ। ਅੱਛਾ, ਤੇ ਉਹ ਮੁੜ ਕੇ ਫਿਰ ਵਿਚਾਰੇ ਨੂੰ ਪਤਾ ਨੀ ਉਹਦਾ ਮਾਰਤਾ ਕਿ ਕੀ ਹੋਇਆ, ਮਰ ਗਿਆ ਮੁੰਡਾ। ਓਹੋ, ਅੱਛਾ, ਤੇ ਪ੍ਰਾਹੁਣੇ ਆਪਣੇ ਨੇ ਇੰਨਾ ਜ਼ੋਰ ਲਾਇਆ ਵੀ ਸਾਰਿਆਂ ਨੇ ਮਰ ਜਾਣਾ, ਜਿਹਦੇ ਕੋਲ ਪੈਸੇ ਹੈਗੇ ਆ, ਮੁੰਡਾ ਤੇ ਚੱਲ ਨਹੀਂ ਹੈਗਾ ਉਹਨਾਂ ਦਾ, ਚੱਲ ਗਿਆ ਹੈ ਤੇ ਚੱਲ ਪੈਸੇ ਆਪਾਂ ਉਹਨਾਂ ਨੂੰ ਖਿਲਾ ਦਈਏ ਮਾਂ ਪਿਓ ਨੂੰ, ਜੀ, ਹਾਂਜੀ। ਪਰ ਕੋਈ ਬੋਲਿਆ ਹੀ ਨਹੀਂ, ਦੱਸਿਆ ਹੀ ਨਹੀਂ ਜੀ। ਕਿਸੇ ਨੇ। ਵੈਸੇ ਖਾ ਲਏ, ਉਹ ਪਤਾ ਨਹੀਂ ਅੱਗੇ ਤੁਹਾਡੀ ਆਉਣ ਵਾਲੀ ਜ਼ਿੰਦਗੀ ਕਿੱਦਾਂ ਦੀ ਆ, ਕਿੱਦਾਂ ਦੇ ਥਾਂ ਤੇ ਲੱਗਦੇ ਹਾਂ, ਪੈਸੇ। ਜੀ, ਤੇ ਏਦਾਂ ਹੀ ਇੱਕ ਆਪਣਾ ਪੰਜਾਬੀ ਸੀ, ਉਹਨੇ ਕਿੰਨੇ ਗਏ ਸਟੇਸ਼ਨ ਬਣਾਏ ਹੋਏ,
ਤੇ ਉਹ ਮੁੰਡੇ ਨੇ ਅੱਜ ਹੀ ਗੱਲ ਕੀਤੀ ਆਪਣੇ ਭਰਾ ਨਾਲ ਹੂੰ ਰਾਤ ਵੀ ਮੈਂ ਇੰਨਾ ਪੈਸਾ ਲੈਣਾ ਇਹਦੇ ਕੋਲੋਂ ਕੈਸ਼ ਸਟੇਸ਼ਨ ਵਾਲੇ ਕੋਲੋਂ ਹੂੰ ਤੇ ਪਤਾ ਨਹੀਂ ਉਹਨੇ ਸੁਣ ਲਿਆ ਕਿ ਕੀ ਹੋਇਆ ਤੇ ਉਹ ਮੁੰਡੇ ਨੂੰ ਉਹਨੇ ਮਾਰ ਦਿੱਤਾ। ਓਹੋ ਓ ਮੁੰਡੇ ਅੱਛਾ ਮੁੜ ਕੇ ਉਹਨੇ ਕੀ ਕੀਤਾ ਵੀ ਭਰਾ ਨੂੰ ਫਿਰ ਲੋੜ ਪਈ, ਉਹਨੇ ਫੋਨ ਕੀਤਾ ਤੇ ਉਹ ਕਹੇ ਇਥੋਂ ਚਲੇ ਗਿਆ, ਮੁੰਡਾ ਹੈ ਹੀ ਨਹੀਂ। ਹੂੰ ਉਹਨੂੰ ਸ਼ੱਕ ਪੈ ਗਈ। ਜੀ ਉਹ ਐਸੀ ਮਹਾਰਾਜ ਦੀ ਮਿਹਰ ਹੋਈ ਹੂੰ ਤੇ ਮੈਸੀ ਵਾਲਿਆਂ ਨੇ ਉਹਨੂੰ ਵੀਜ਼ਾ ਵੀ ਦਿੱਤਾ ਉਹਦੇ ਭਰਾ ਨੂੰ। ਭਰਾ ਉਹਦਾ ਆ ਗਿਆ 2000 ਹੂੰ ਜੀ ਜੀ ਤੇ ਜਦੋਂ ਉਹ ਆਇਆ ਆਣ ਕੇ ਪੁੱਛਿਆ ਤੇ ਉਹਨੂੰ ਵੀ ਮਾਰਨ ਪੈ ਗਿਆ ਉਹ। ਅੱਛਾ ਓਹੋ ਹਾਂਜੀ ਹੈਗਾ ਇੱਕ ਬੰਦਾ ਉੱਧਰ ਵੇਖੋ ਹਾਂਜੀ ਹੂੰ ਫਿਰ ਉਹ ਫੜਾਇਆ ਤੇ ਸਾਰੇ ਗਏ ਸਟੇਸ਼ਨ ਦੇ ਜ਼ਬਤ ਹੋ ਗਏ। ਜੀ 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 ਏਦਾਂ ਦੀ ਵੀ ਦੁਨੀਆ ਹੈਗੀ ਬਹੁਤ, ਬਲਵਿੰਦਰ, ਬਹੁਤ ਦੁਨੀਆ ਨਾਲ ਧੋਖੇਬਾਜ਼ ਹੋ ਗਈ, ਬਹੁਤ ਜ਼ਿਆਦਾ। ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਸਵਰਨਪੁਰ ਸਤਿ ਜੀ। ਸ੍ਰੀ ਅਕਾਲ ਸਤਿ ਸ਼੍ਰੀ ਆਪਣੇ ਅਕਾਲ। ਨੌਵਾਂ ਜਨ ਬੇਟਿਆਂ ਨੂੰ, ਸਤਿ ਸ੍ਰੀ ਅਕਾਲ ਬੱਚਿਆਂ ਨੂੰ, ਸਤਿ ਸਤਿ ਸ਼੍ਰੀ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੇਖੋ ਇਮਾਨਦਾਰੀ ਮਰਦੀ ਤਾਂ ਨਹੀਂ ਦੁਨੀਆ ਦੇ ਉੱਤੇ, ਪਰ ਜਿਹੜੇ ਹੁੰਦੇ ਆ ਨਾ ਏਦਾਂ ਦੇ ਬੇਈਮਾਨ ਵੀ ਆ, ਉਹ ਵੀ ਬਰਾਬਰ ਹੀ। ਜੀ ਜੀ ਜੋਰਾ ਜੀ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੋਰਾ ਬੋਲਦਾ, ਹਾਂਜੀ ਮੈਲਬਨ ਤੋਂ, ਆਸਟ੍ਰੇਲੀਆ ਤੋਂ। ਜੀ ਜੀ ਬਿਲਕੁਲ ਤੁਹਾਡਾ ਜਿਹੜਾ ਟੌਪਿਕ ਚੱਲ ਰਿਹਾ, ਇਹ ਚੀਜ਼ਾਂ ਸੇਮ ਇੱਥੇ ਵੀ ਘੱਟ ਵਾਪਰ ਰਹੀਆਂ ਜੀ। ਟਰੱਕਿੰਗ ਨੂੰ ਲੈ ਕੇ ਵੀ ਕਾਫੀ ਕੰਮ ਇੱਧਰ ਵੀ ਕੁਆਇਟ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਵੀ। ਤੇ ਕਾਫੀ ਜਿਨ੍ਹਾਂ ਦੇ ਖਾਸ ਕਰਕੇ ਉਹਨਾਂ ਦਾ ਜ਼ਿਆਦਾ ਥੋੜਾ ਜਿਹਾ ਕੰਮ ਖਰਾਬ ਹੋਇਆ, ਜਿਨ੍ਹਾਂ ਦੇ ਕੋਲ 10-15 ਤੋਂ ਲੈ ਕੇ ਟਰੱਕ ਟ੍ਰੇਲਰ ਨੇ। ਠੀਕ ਹੈ। ਕਿਉਂਕਿ ਉਹਨਾਂ ਦੇ ਜਿਸ ਤਰ੍ਹਾਂ ਕਹ ਲਓ ਵੀ ਇੱਕ ਵੇਵ ਉੱਠੀ ਸੀ ਕੰਮ ਦੀ, ਤੇ ਹੁਣ ਵੇਵ ਇੱਕਦਮ ਡੈਡ ਹੋ ਗਈ। ਸੋ ਇੰਟਰਸਟ ਰੇਟ ਦੀ ਮਾਰ, ਜਿੱਦਾਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਦੇ ਵਿੱਚ ਤੇ ਚਲੋ ਆਲਰੇਡੀ ਰਿਸੈਸ਼ਨ ਡਿਕਲੇਅਰ ਹੋ ਵੀ ਗਿਆ। ਹਾਂਜੀ। ਸੋ ਆਸਟ੍ਰੇਲੀਆ ਦੇ ਵਿੱਚ ਵੀ ਕਹਿ ਲਓ ਵੀ ਅਜੇ ਆਫੀਸ਼ੀਅਲੀ ਡਿਕਲੇਅਰ ਤਾਂ ਨਹੀਂ ਹੋਇਆ, ਲੇਕਿਨ ਹੈਗਾ ਹਾਂਜੀ ਹੈਗਾ। ਸੋ ਉਹਨਾਂ ਦੇ ਹੁਣ ਇਸ ਵੇਲੇ ਕਹਿ ਲਓ ਵੀ ਜੇ 1 ਜਾਂ 2 ਮਹੀਨੇ ਮੈਕਸੀਮਮ ਏਦਾਂ ਹੀ ਰਿਹਾ, ਕਿਉਂਕਿ ਹਰ ਕੋਈ ਇੱਕ ਦੂਸਰੇ ਨੂੰ ਆਸਰਾ ਹੀ ਦਿੰਦਾ ਵੀ ਉੱਠ ਜੂਗਾ ਕੰਮ, ਕੋਈ ਨਹੀਂ ਉੱਠ ਜੂਗਾ ਕੰਮ, ਹੋਰ ਫਾਈਨੈਂਸ਼ੀਅਲ ਈਅਰ ਖਤਮ ਹੋ ਗਿਆ, ਫਾਈਨੈਂਸ਼ੀਅਲ ਈਅਰ ਨਵਾਂ ਸ਼ੁਰੂ ਹੋ ਗਿਆ, ਚਲੋ ਉੱਠ ਜੂਗਾ। ਲੇਕਿਨ ਕਿਉਂਕਿ ਜਿਹੜੇ ਆਰਡਰ ਅੱਜ ਪਿਕ ਹੋ ਰਹੇ ਆ, ਯਾਨੀ ਕਿ ਉਹ ਆਉਣ ਵਾਲੇ 2 ਹਫ਼ਤਿਆਂ ਦੇ ਆਰਡਰ ਆ, ਯਾਨੀ ਉਹ ਕੱਲ ਦੇ ਆਰਡਰ ਨਹੀਂ ਆ, ਉਹ ਆਉਣ ਵਾਲੇ 2 ਹਫ਼ਤਿਆਂ ਦੇ ਆਰਡਰ ਹੁੰਦੇ ਆ ਉਹ। ਸੋ ਜੇ ਅੱਜ ਪਿਕ ਹੋ ਹੀ ਨਹੀਂ ਰਹੇ, ਇਹਦਾ ਮਤਲਬ ਆਉਣ ਵਾਲੇ 2 ਹਫ਼ਤੇ ਕੁਛ ਨਹੀਂ ਹੋਏਗਾ। ਜੀ ਬਿਲਕੁਲ ਸਹੀ। ਹਾਂਜੀ, ਕੁਛ ਨਹੀਂ ਹੋਏਗਾ। ਸੋ ਡਿਮਾਂਡ ਇੰਨੀ ਕਿ ਜ਼ਿਆਦਾ ਘਟ ਗਈ, ਸਪਲਾਈ ਤੇ ਆਬਵੀਅਸਲੀ ਫਿਰ ਘਟਣੀ ਆ। ਸੋ ਮੈਕਸੀਮਮ ਜੇ 2 ਮਹੀਨੇ ਹੋਰ ਇਹ ਚੀਜ਼ ਚੱਲ ਗਈ, ਫਿਰ ਕਹ ਲਓ ਜਿਨ੍ਹਾਂ ਨੇ 10-10, 12-12 ਟਰੱਕ ਟ੍ਰੇਲਰ ਲਏ ਹੋਏ ਆ, ਉਹ ਮੁੱਢੜੇ ਮੂੰਹ ਡਿੱਗਣਗੇ। ਸਭ ਤੋਂ ਵੱਡੀ ਪਰੇਸ਼ਾਨੀ ਕੀ ਆ ਕਿ ਜੋ ਸਾਡਾ ਮੰਨਣਾ ਇਹ ਆ ਵੀ ਜੋ ਕੈਨੇਡਾ, ਅਮਰੀਕਾ ਚ ਘਟਦਾ ਵਾਪਰਦਾ ਨਾ, ਐਗਜ਼ੈਕਟਲੀ 6 ਮਹੀਨਿਆਂ ਬਾਅਦ ਉਹ ਆਸਟ੍ਰੇਲੀਆ ਚ। ਠੀਕ ਹੈ ਜੀ। ਹਾਂਜੀ, ਉਹਦੀ ਐਵਰੇਜ ਆ ਜੋ ਅੱਜ ਤੁਹਾਡੇ ਹਾਊਸਿੰਗ ਕ੍ਰਾਈਸਿਸ ਆ ਉੱਥੇ, ਤੁਸੀਂ ਮੰਨ ਕੇ ਚੱਲੋ ਵੀ ਆਉਣ ਵਾਲੇ 6 ਮਹੀਨਿਆਂ ਬਾਅਦ ਉਹ ਐਗਜ਼ੈਕਟਲੀ ਸੇਮ ਚੀਜ਼ ਇੱਥੇ ਵੀ ਹੋਏਗੀ। ਕੁਛ ਵੱਖਰਾ ਨਹੀਂ, ਇੱਥੋਂ ਹੀ ਹਿੱਲਦਾ ਤੇ ਉਹ ਸਾਰਾ ਕੁਝ। ਹਾਂਜੀ, ਸਾਰਾ ਕੁਝ ਇੱਥੋਂ ਹੀ ਹਿੱਲਦਾ। ਲੇਕਿਨ ਪ੍ਰੋਬਲਮ ਇਹ ਵਾ ਕਿ ਜਿਹੜੇ ਆਪਣੇ ਨਵੇਂ ਹੈਗੇ ਨੇ, ਜਿਹੜੇ ਟਰਾਂਸਪੋਰਟਰ ਜਿਹੜੇ ਬਣਦੇ ਆ, ਉਹ ਸੇਮ ਪ੍ਰੋਬਲਮ ਅਮਰੀਕਾ ਵਾਲੀ ਆ ਵੀ ਰੇਟ ਕੱਟ ਕਰਕੇ ਤੇ ਉਹ ਕੰਟਰੈਕਟ ਲੈਣ ਦੇ ਚੱਕਰ ਚ। ਫਿਊਲ ਲੈਵੀ ਸ਼ਾਇਦ ਤੁਸੀਂ ਕਿਤੇ ਸੁਣੀ ਨਾ ਹੋਵੇ, ਸਾਡੇ ਇੱਥੇ ਫਿਊਲ ਲੈਵੀ ਵੀ ਮਿਲਦੀ ਆ 14%, 16%, ਜਿੰਨੀ ਤੁਹਾਡੀ ਟੋਟਲ ਇਨਵੋਇਸ ਹੋਏਗੀ ਇੱਕ ਹਫ਼ਤੇ ਦੀ, ਉਹਦੇ ਉੱਤੇ 14% ਐਕਸਟਰਾ ਫਿਊਲ ਲੈਵੀ ਮਿਲਦੀ ਹੈ। ਯਾਨੀ ਕਿ ਜੇ ਤੁਸੀਂ $5,000 ਦਾ ਜੇ ਤੁਸੀਂ ਕੰਮ ਕੀਤਾ ਇੱਕ ਹਫ਼ਤੇ ਦੇ ਵਿੱਚ, ਤੁਹਾਨੂੰ ਰਫਲੀ 14% ਬਣ ਜਾਏਗਾ ਤੁਹਾਡਾ, ਤਕਰੀਬਨ $650 ਫਿਊਲ ਲੈਵੀ ਐਕਸਟਰਾ ਉਹ ਫਿਊਲ ਦੇ ਉੱਤੇ ਮਿਲ ਜਾਂਦਾ ਤੁਹਾਨੂੰ। ਉਹਦੇ ਨਾਲ ਇੱਕ ਬੜਾ ਹੌਸਲਾ ਮਿਲਦਾ ਹਰੇਕ ਆਪਰੇਟਰ ਨੂੰ। ਲੇਕਿਨ ਉਹ ਫਿਊਲ ਲੈਵੀ ਕੰਪਨੀਆਂ ਸਾਰੀਆਂ ਨੇ ਖਤਮ ਹੀ ਕਰ ਦਿੱਤੀ ਬਗੈਰ ਦੱਸਿਆ ਪੁੱਛਿਆ ਸਾਰਿਆਂ ਨੂੰ। ਠੀਕ ਹੈ। ਲੇਕਿਨ ਫਿਊਲ ਦੇ ਪ੍ਰਾਈਸਿਸ ਤੇ ਘਟੇ ਨਹੀਂ, ਫਿਊਲ ਦੇ ਪ੍ਰਾਈਸਿਸ ਤੇ ਉਨੇ ਹੀ ਬਲਕਿ ਵੱਧ ਗਏ। ਸੋ ਹੁਣ ਇਹੋ ਹੀ ਸੇਮ ਚੀਜ਼ ਇੱਥੇ ਚੱਲ ਗਈ ਕਿ ਕਿਉਂਕਿ ਵੇਖੋ ਜਦੋਂ ਹਰ ਕੋਈ ਮਲਟੀਪਲ ਟਰੱਕ ਲੈਂਦਾ ਨਾ, ਉਹ ਉਹਦਾ ਇੱਕੋ ਇੱਕ ਬੇਸਿਕ ਫਾਰਮੂਲਾ ਇਹ ਹੁੰਦਾ ਆ ਕਿ ਮੈਂ ਇੱਕ ਟਰੱਕ ਮੈਂ ਚਲਾ ਰਿਹਾ, ਅਗਲਾ ਟਰੱਕ ਮੈਂ ਕਿਸੇ ਹੋਰ ਤੋਂ ਚਲਵਾਉਣਾ ਆ। ਠੀਕ ਹੈ। ਮੇਰਾ ਮੇਨ ਮੋਟਿਵ ਇਹ ਆ ਕਿ ਟਰੱਕ ਦੀ ਕਿਸ਼ਤ ਤੇ ਟਰੱਕ ਦੀ ਇੰਸ਼ੋਰੈਂਸ ਨਿਕਲੀ ਜਾਵੇ ਤੇ ਡਰਾਈਵਰ ਦੀ ਪੇ, ਇਹ 3 ਚੀਜ਼ਾਂ ਨਿਕਲੀ ਜਾਣ, ਮੈਨੂੰ ਭਾਵੇਂ $1 ਵੀ ਨਾ ਬਚੇ। ਕੀ ਫਾਇਦਾ ਆ, ਕੈਲਕੂਲੇਟ ਹੀ ਹੈ ਨਹੀਂ। ਸਾਰੀ ਮੈਂ ਕਹਿੰਦਾ ਭੈਣ ਜੀ, ਸਾਰੀ ਇੰਡਸਟਰੀ ਦਾ ਬੇੜਾ ਗਰਕ ਹੀ ਉੱਥੋਂ ਸ਼ੁਰੂ ਹੋ ਜਾਂਦਾ ਜਦੋਂ ਇਸ ਚੀਜ਼ ਦੇ ਇਸ ਫਾਰਮੂਲੇ। ਪਰ ਇਹ ਤੁਸੀਂ ਦੇਖੋ, ਇਹ ਚੀਜ਼ ਇੰਨੀ ਕੁ ਐਜ ਤੇ ਚੱਲਦੀ ਹੈ ਨਾ ਕਿ ਜੇ ਡਰਾਈਵਰ ਨੇ ਉਸ ਟਰੱਕ ਦਾ ਐਕਸੀਡੈਂਟ ਕਰਤਾ ਤਾਂ ਵੀ ਤੁਸੀਂ ਮਰੇ,
ਜੇ ਜਿਹੜੀ ਫਰੇਟ ਲੈ ਕੇ ਜਾ ਰਿਹਾ, ਜੇ ਉਹ ਫਰੇਟ ਦਾ ਨੁਕਸਾਨ ਹੋ ਗਿਆ ਤਾਂ ਵੀ ਤੁਸੀਂ ਮਰੇ। ਹਾਂਜੀ ਠੀਕ ਹੈ, ਉਹ ਤਾਂ ਤੁਸੀਂ ਕਹਿ ਲਓ ਵੀ ਰੱਬ ਕਰਕੇ 5 ਸਾਲ ਲੰਘਾਉਣੇ ਆ, ਕਿਉਂਕਿ 5 ਸਾਲਾਂ ਬਾਅਦ ਉਹ ਟਰੱਕ ਠੀਕ ਹੋਣਾ ਤੁਹਾਡਾ। ਤੇ ਫਿਰ ਉਹ ਟਰੱਕ ਨੂੰ ਜਦੋਂ ਵੇਚੋਗੇ ਫਿਰ ਤੁਹਾਨੂੰ ਲੱਖ ਸਵਾ ਲੱਖ ਡਾਲਰ ਬਚਣਾ ਉਹਦੇ ਚੋਂ। ਤੁਸੀਂ ਸਮਝਗੇ ਨਾ ਕੀ ਗੇਮ ਪਾਉਂਦੇ ਨੇ ਸਾਰੇ। ਸੋ ਇਸ ਫਾਰਮੂਲੇ ਤੇ ਚੱਲਦੇ 1 ਲੈ ਲਿਆ, 2 ਲੈ ਲਏ, 3 ਲੈ ਲਏ, 4 ਲੈ ਲਏ, 5 ਲੈ ਲਏ, ਕਰਦਿਆਂ 10 ਟਰੱਕ ਲੈ ਲਏ। ਲੇਕਿਨ ਜਦੋਂ ਉਹਨਾਂ ਤੋਂ ਬਚ ਹੀ ਕੁਛ ਨਹੀਂ ਰਿਹਾ, ਫਿਰ ਉਹ ਮਲਟੀਪਲ ਟਰੱਕ ਲੈ ਕੇ ਜੌਬ ਖਰੀਦ ਕੇ ਦੂਜੇ ਨੂੰ ਦੇਣ ਦਾ ਕੀ ਫਾਇਦਾ। ਜੀ ਜੀ ਬਿਲਕੁਲ ਜੀ, ਠੀਕ ਹੈ ਜੀ ਜੋਰਾ ਜੀ, ਥੈਂਕ ਯੂ। ਇਸ ਫਾਰਮੂਲੇ ਕਰਕੇ ਸਾਰਾ ਹੀ ਇਹ ਤਾਣਾ ਬਾਣਾ ਜੋ ਹੈ ਇੱਥੇ ਜਿਹੜੇ ਔਖੇ ਨੇ ਨਾ, ਵੀ ਮਤਲਬ ਕਿਉਂਕਿ ਮੈਂ ਤਾਂ ਮੋਸਟਲੀ ਸਾਰਾ ਤੁਹਾਡਾ ਸੁਣਦਾ ਨਾ, ਖਾਸ ਕਰਕੇ ਟਰੱਕਿੰਗ ਜਿਹੜਾ ਪ੍ਰੋਗਰਾਮ ਤੁਹਾਡਾ ਹਰ ਹੁੰਦਾ ਹੈ ਅਪਡੇਟ, ਜਿਹੜਾ ਭਾਜੀ ਨੇ ਮਦਦ ਨਾਲ ਆਉਂਦਾ, ਸਵੇਰੇ ਵੀਰਵਾਰ ਸੁਣਦਾ ਹੁੰਦਾ। ਲੇਕਿਨ ਉਹਦੇ ਵਿੱਚ ਵੀ ਸਾਰੇ ਇਹੋ ਹੀ ਚੀਜ਼ ਨੂੰ ਲੈ ਕੇ ਕਹਿੰਦੇ ਆ ਵੀ ਇਨਵੋਇਸ ਸਾਡੀ ਕਲੀਅਰ ਨਹੀਂ ਹੁੰਦੀ, ਪੈਸੇ ਲੈ ਕੇ ਭੱਜ ਗਿਆ ਇਹ ਕਰਕੇ, ਕਿਉਂਕਿ ਪ੍ਰੋਬਲਮ ਇਹੋ ਹੀ ਜੋ ਇੱਥੇ ਉਹ ਸਾਰੀ ਪ੍ਰੋਬਲਮ ਇੱਥੇ ਵੀ ਹੈਗੀ ਆ। ਲੇਕਿਨ ਘਰ ਆਪਾਂ ਹੀ ਰਹੇ ਆ। ਜੀ ਜੀ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਜੋਰਾ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸੋ ਦੇਖੋ ਇੱਥੋਂ ਹੀ ਹਿਲਦਾ ਸਾਰਾ ਕੁਝ। ਦੇਖੋ ਹਰ ਕੋਈ, ਜਾਂ ਕੋਈ ਬੰਦਾ ਆ, ਜਾਂ ਕੋਈ ਪਰਿਵਾਰ ਆ, ਜਾਂ ਕੋਈ ਕੰਟਰੀ ਆ, ਉਹ ਇੱਕ ਦੂਜੇ ਵੱਲ ਦੇਖ ਕੇ ਉੱਥੇ ਦੀਆਂ ਜਿਹੜੀਆਂ ਨਾ ਕੰਮ ਕੁੰਮ ਚੱਲ ਪੈਂਦੇ ਆ, ਉਸੇ ਤਰ੍ਹਾਂ ਚੱਲ ਪੈਂਦੇ ਆ। ਸੋ ਟਰੱਕਿੰਗ ਦਾ ਬਹੁਤ ਜ਼ਿਆਦਾ ਨਹੀਂ ਸੀ ਹੁੰਦਾ, ਕਿਤੇ ਕੋਈ ਟਰੱਕ ਦੇ ਉੱਤੇ ਹੁੰਦਾ ਸੀਗਾ। ਤੇ ਪਰ ਜੇ ਹੁਣ ਟਰੱਕਿੰਗ ਦਾ ਹੈਗਾ, ਕੋਈ ਮਾੜੀ ਗੱਲ ਨਹੀਂ ਗੀ, ਵੀ ਟਰੱਕਿੰਗ ਦਾ ਹੈਗਾ। ਦੇਖੋ ਜੌਬ ਕਰਨੀ ਹੈ, ਕੰਮ ਕਰਨਾ, ਤੁਹਾਡਾ ਆਪਣਾ ਬਿਜ਼ਨਸ ਹੈ, ਬਹੁਤ ਵਧੀਆ ਮੇਰੇ ਖਿਆਲ ਨਾਲ। ਪਰ ਆਹ ਜਿਹੜੀ ਕੈਲਕੂਲੇਸ਼ਨ ਨਹੀਂ ਹੈਗੀ ਲੋਕਾਂ ਦੇ ਕੋਲ, ਕੈਲਕੂਲੇਸ਼ਨ ਨਹੀਂ ਹੈਗੀ ਵੀ ਅਸੀਂ ਦੂਜੇ ਨੂੰ ਜੌਬ ਦਿੰਦੇ ਆ, ਉਹ ਸਾਰਾ ਤੁਹਾਡਾ ਵਿਗੜ ਜਾਂਦਾ। ਹਾਂਜੀ ਹਾਂਜੀ, ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਤਪਵਿੰਦਰ ਕੌਰ, ਤੁਹਾਡਾ ਵਧੀਆ ਪ੍ਰੋਗਰਾਮ ਚੱਲ ਰਿਹਾ। ਸਤਿ ਸ਼੍ਰੀ ਅਕਾਲ। ਤੇ ਉਹ ਤਾਂ ਠੀਕ ਆ, ਦੋਨੋਂ ਪਾਸੇ ਚੱਲਦਾ। ਜਿਹੜੇ ਨਵੇਂ ਡਰਾਈਵਰ ਕਈ ਵਾਰੀ ਕਹਿੰਦੇ ਵੀ ਸਾਡੇ ਪੈਸੇ ਮਾਰ ਗਏ, ਉਧਰ ਟਰੱਕਾਂ ਦੀਆਂ ਕੰਪਨੀ ਵਾਲੇ ਕਹਿੰਦੇ ਸਾਡਾ ਟਰੱਕ ਤੋੜਤਾ, ਹਨਾ, ਨਵੇਂ ਬੰਦੇ ਨੂੰ ਰੱਖਣਾ ਕੋਈ ਨਹੀਂ। ਸੋ ਮੈਂ ਤਾਂ ਇੱਕ ਹੋਰ ਇਸ਼ੂ ਤੇ ਗੱਲ ਕਰਨੀ ਸੀ ਪਹਿਲੇ, ਵੀ ਭਾਈ ਸਾਹਿਬ ਕੈਨੇਡਾ ਤੋਂ ਸੀ ਸ਼ਾਇਦ, ਹਨਾ, ਤੇ ਕੈਨੇਡਾ ਚ ਆ ਪਿਛਲੇ ਦਿਨਾਂ ਚ 2 ਦਿਨ ਪਹਿਲਾਂ ਮੇਰੇ ਖਿਆਲ ਨਾਲ 15 ਬੰਦੇ ਫੜੇ ਆ, ਟਰੱਕਾਂ ਨੂੰ ਚੋਰੀ ਕਰਦੇ ਸੀ, ਟਰੱਕਾਂ ਦਾ ਹੀ ਸਮਾਨ ਸੀ, ਹਨਾ। $7 ਮਿਲੀਅਨ ਦੀ ਚੋਰੀ ਕੀਤੀ, 28 ਕੰਟੇਨਰ ਤੇ $2.25 ਮਿਲੀਅਨ ਦੇ ਟਰੈਕਟਰ ਟ੍ਰੇਲਰ, ਹਨਾ, ਉਹ $9.25 ਮਿਲੀਅਨ ਦੀਆਂ ਹੋਰ ਸਮਾਨ। ਸੋ ਇਹਦੇ ਚ ਜਿੱਦਾਂ ਸਾਰੇ ਪੰਜਾਬੀ ਆ ਮੈਜੋਰਟੀ ਦੇ ਵਿੱਚ, ਸੋ ਇਹ ਵੀ ਜਿੱਦਾਂ ਇਹਨਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਆ ਵੀ ਭਾਈ ਕਿਹੜੇ ਪਾਸੇ ਨੂੰ ਤੁਸੀਂ ਤੁਰਿਓ ਹੈਗੇ ਆ। 15 ਜਣੇ ਅਰੈਸਟ ਹੋਏ ਆ, 73 ਚਾਰਜਸ ਲੱਗੇ ਆ, ਤੇ $7 ਮਿਲੀਅਨ ਦੀਆਂ ਚੋਰੀ ਦਾ ਜਿਹੜਾ ਕਾਰਗੋ ਉਹਨਾਂ ਤੋਂ ਰਿਕਵਰ ਕੀਤਾ ਗਿਆ, ਹਨਾ। $2.5 ਮਿਲੀਅਨ ਦੇ ਟਰੈਕਟਰ ਟ੍ਰੇਲਰ ਤੇ $9 ਮਿਲੀਅਨ ਦੀ ਜਿਹੜੀ ਆ ਪ੍ਰਾਪਰਟੀ ਰਿਕਵਰ ਕੀਤੀ ਗਈ ਆ। ਸੋ ਦੇਖ ਲਓ ਕਿੱਦਾਂ ਇਹ ਨਾਮ ਜਿਹੜਾ ਚਮਕਾ ਰਹੇ ਆ। ਇੱਕ ਤਾਂ ਮਿਹਨਤ ਕਰਕੇ ਲੋਕ ਆਪਣਾ, ਹਨਾ, ਗੁਜ਼ਾਰਾ ਕਰ ਰਹੇ ਆ, ਤੇ ਇੱਥੇ ਦੀ ਇਕੋਨਮੀ ਚ ਵੀ ਹਿੱਸਾ ਪਾ ਰਹੇ ਆ। ਤੇ ਜਦੋਂ ਏਦਾਂ ਦੇ ਨਾਂ ਆਉਂਦੇ ਆ, ਉਹਦੇ ਨਾਲ ਫਿਰ ਪੂਰੀ ਕਮਿਊਨਿਟੀ ਦੀ ਜਿਹੜੀ ਆ ਬਦਨਾਮੀ ਹੁੰਦੀ ਹੈ। ਜੀ ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਸਨ। ਬਿਲਕੁਲ ਜੀ, ਇਹ ਬਲਵਿੰਦਰ ਕੌਰ ਜੀ ਅਸਲ ਦੇ ਵਿੱਚ ਪੀਲ ਪੁਲਿਸ ਵੱਲੋਂ ਜਿਹੜਾ ਇੱਕ ਬਿਗ ਰਿਗ ਪ੍ਰੋਜੈਕਟ ਦੇ ਤਹਿਤ $9 ਮਿਲੀਅਨ ਦਾ ਜਿਹੜਾ ਚੋਰੀ ਕੀਤਾ ਸੀ ਨਾ, ਕਮਰਸ਼ੀਅਲ ਕਾਰਗੋ ਤੇ 28 ਟਰੱਕ, ਉਹ ਜਿਹੜੇ ਬਰਾਮਦ ਕੀਤੇ ਆ। 15 ਜਾਣੇ ਗ੍ਰਿਫਤਾਰ ਹੋਏ ਆ, ਬਲਕਾਰ ਸਿੰਘ, ਅਜੇ, ਮਨਜੀਤ ਪੱਡਾ, ਜਗਜੀਵਨ ਸਿੰਘ, ਅਮਨਦੀਪ ਬੈਦਵਾਨ, ਕਰਮ ਛੰਦ ਸਿੰਘ, ਜਸਵਿੰਦਰ ਅਟਵਾਲ, ਲਖਵੀਰ ਸਿੰਘ, ਜਗਪਾਲ ਸਿੰਘ, ਉਪਕਰਨ ਸੰਧੂ, ਸੁਖਵਿੰਦਰ ਸਿੰਘ, ਕੁਲਵੀਰ ਬੈਂਸ, ਸੁਖਨਿੰਦਰ ਢਿੱਲੋਂ, ਸ਼ੋਭਿਤ ਵਰਮਾ, ਬਲਛਿੰਦਰ ਲਾਲਸਰਾ ਦੇ ਇਹ ਜਿਹੜੇ ਨਾਮ ਆ ਸ਼ਾਮਲ ਆ। ਤੇ ਇਹਨਾਂ ਦੇ ਵਿੱਚੋਂ ਸਾਰੇ ਜਿਹੜੇ ਆ ਉਹ 23 ਸਾਲਾਂ ਤੋਂ ਲੈ ਕੇ 44-42 ਸਾਲ ਦੇ ਵਿੱਚ ਆ। ਕਰਮ ਛੰਦ ਸਿੰਘ 58 ਸਾਲ ਦਾ ਇੱਕ ਇਹਨਾਂ ਚੋਰੀ ਦਾ ਗੈਂਗ ਲੀਡਰ ਹੋਣਾ। ਹਾਂਜੀ ਹਾਂਜੀ। ਸੋ ਦੇਖ ਲਓ ਤੁਸੀਂ, ਬਿਲਕੁਲ ਬੜੀ ਸ਼ਰਮ ਦੀ ਗੱਲ ਆ। ਤੇ ਤੁਸੀਂ ਬਾਹਰ ਕੀ ਕਰਨਾ, ਇਹ ਕੁਝ ਕਰਨਾ ਸੀ ਤਾਂ ਤੁਸੀਂ ਉੱਥੇ ਰਹਿ ਲੈਂਦੇ। ਸੋ ਇਸ ਤਰ੍ਹਾਂ ਦੀ ਬਹੁਤ ਵੱਡੀ ਰਿਕਵਰੀ ਜਿਹੜੀ ਆ ਉਹ ਪੀਲ ਪੁਲਿਸ ਨੇ ਕੀਤੀ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਦੇਖੋ ਆਪਣਾ ਬਹੁਤ ਜਿਹੜਾ ਇੱਥੇ ਇੱਕ ਕਮਿਊਨਿਟੀ ਦਾ, ਜਿਹੜਾ ਸਿੱਖ ਭਾਈਚਾਰੇ ਦਾ ਇੱਕ ਜਿਹੜਾ ਕੱਦ ਆ ਬਾਹਰਲੇ ਮੁਲਕਾਂ ਦੇ ਵਿੱਚ, ਜਿਹੜਾ ਸਰਬੱਤ ਦੇ ਭਲੇ ਦੇ ਕਰਕੇ ਬਹੁਤ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ, ਜਿਹੜਾ ਦੂਜਿਆਂ ਦੇ ਭੁੱਖਿਆਂ ਨੂੰ ਲੰਗਰ ਛਕਾਉਣ ਦੇ ਲਈ, ਮਜ਼ਲੂਮਾਂ ਦੇ ਨਾਲ ਖੜਨ ਦੇ ਲਈ ਜਾਣਿਆ ਜਾਂਦਾ। ਫਿਰ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਤਾਂ ਫਿਰ ਉਹ ਵੀ, ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਦੁਨੀਆ ਉਦੋਂ ਸਾਡਾ ਸਤਿਕਾਰ ਕਰਦੀ, ਤੇ ਫਿਰ ਮਾੜੇ ਕੰਮਾਂ ਤੇ ਸਾਨੂੰ ਲਾਹਣਤਾਂ ਵੀ ਲੋਕਾਂ ਨੇ ਪਾਉਣੀਆਂ ਹੀ ਪਾਉਣੀਆਂ। ਜਿੱਦਾਂ ਅਸੀਂ ਦੂਜੀਆਂ ਕਮਿਊਨਿਟੀਆਂ ਨੂੰ ਕਹਿੰਦੇ ਆ, ਇੱਧਰ ਘਰ ਨਹੀਂ ਲਾਉਣਾ, ਸਾਡੀ ਕਾਰ ਚੋਰੀ ਹੋ ਜਾਊਗੀ, ਇੱਧਰ ਸਾਨੂੰ ਹੋਰ ਫੈਂਸ ਲਾਉਣੀ ਪੈ ਜਾਊਗੀ, ਉੱਚੀ ਲਾਉਣੀ ਪੈ ਜਾਊਗੀ, ਤੇ ਫਿਰ ਆਪਾਂ ਨੂੰ ਪਤਾ ਹੀ ਆਪਾਂ ਕਿਹੜੀਆਂ ਕਮਿਊਨਿਟੀਆਂ ਨੂੰ ਕਹਿੰਦੇ ਆ, ਤੇ ਏਦਾਂ ਹੀ ਫਿਰ ਤੁਹਾਡੇ ਹਾਲ ਹੋਣਗੇ, ਆਪਣੇ ਵੀ ਹਾਲ ਇਹੀ ਹੋਣਗੇ। ਤੁਹਾਡੇ ਨੇਬਰਹੁੱਡ ਸ਼ਰਮ ਹੋਣੀ ਚਾਹੀਦੀ ਆ। ਫਿਰ ਬਾਕੀ ਕੀ ਹੁੰਦਾ, ਜਿਹੜੇ ਰਿਸ਼ਤੇਦਾਰ ਹੁੰਦੇ ਆ ਜਾਂ ਹੋਰ ਆ,
ਉਹ ਸ਼ਰਮ ਬੜੀ ਕਰਦੇ ਜੀ, ਇਹਨਾਂ ਦੇ ਨਾਂ ਲਿਖ ਦਿੱਤੇ ਆ, ਤੁਸੀਂ ਨਾਂ ਕਾਹਤੇ ਲੈ ਦਿੱਤਾ? ਇੱਥੇ ਵੀ ਏਦਾਂ ਦੇ ਕੁਛ ਹੀ ਹੋਇਆ ਸੀ। ਜੋ ਪੁੱਠੇ ਸਿੱਧੇ ਕੰਮ ਕੀਤੀ ਜਾਂਦੇ ਵੀ ਜੀ ਤੁਹਾਨੂੰ ਜੇ ਖਬਰਾਂ ਹੀ ਨਹੀਂ ਕਵਰ ਕਰਨੀਆਂ ਚਾਹੀਦੀਆਂ। ਲੋਕਾਂ ਨੂੰ ਤਾਂ ਰਲ ਕੇ ਏਦਾਂ ਦੇ ਲੋਕਾਂ ਦੇ ਚੋਰ ਚੱਕਿਆਂ ਦੇ ਨਾਲ ਨਾ ਬਾਈਕਾਟ ਕਰਨਾ ਚਾਹੀਦਾ ਤਾਂ ਕਿ ਤੁਹਾਡੀ ਔਲਾਦ ਵੱਲ ਕੋਈ ਉਂਗਲੀਆਂ ਨਾ ਕਰੇ ਅੱਗੇ ਕਿ ਇਹ ਚੋਰਾਂ ਦੇ ਧੀਆਂ ਪੁੱਤ ਆ ਸ਼ਾਇਦ। ਬਿਲਕੁਲ ਜੀ, ਬਿਲਕੁਲ। ਸੰਗ ਆਉਂਦੀ, ਸ਼ਰਮ ਆਉਂਦੀ ਜਦੋਂ ਤੁਸੀਂ ਖਬਰਾਂ ਸੁਣਦੇ ਆ, ਪਰ ਜਦੋਂ ਫਿਰ ਦੂਜੀਆਂ ਕਮਿਊਨਿਟੀਆਂ ਵਾਲੇ ਆ ਇਹਨੂੰ ਟਾਪ ਤੇ ਰੱਖਦੇ ਆ ਨਾ ਕਿ ਇਹਨਾਂ ਲੋਕਾਂ ਨੇ ਆਹ ਕੰਮ ਕੀਤੇ ਆ, ਤੇ ਫਿਰ ਤੁਸੀਂ ਕਿਤੇ ਮੂੰਹ ਦਿਖਾਲਣ ਜੋਗੇ ਨਹੀਂ ਰਹਿੰਦੇ। ਜੀ ਬਿਲਕੁਲ। ਸੋ ਇਹ ਜਿਹੜੀਆਂ ਵਾਰਦਾਤਾਂ ਨੇ, ਔਰ ਇਹ ਇੱਕ ਨਹੀਂ ਆ, ਬਹੁਤ ਦਿਨ ਪਹਿਲਾਂ ਵੀ ਇੱਕ ਜਿਹੜੀ ਐਸੀ ਬਹੁਤ ਆਉਂਦੀਆਂ ਰਹਿੰਦੀਆਂ ਹਾਂਜੀ ਖਬਰਾਂ। ਕੈਨੇਡਾ ਤੋਂ ਤਾਂ ਇਹੋ ਜਿਹੀਆਂ ਖਬਰਾਂ ਬਹੁਤ ਆਉਂਦੀਆਂ ਰਹਿੰਦੀਆਂ। ਸੋ ਇਹ ਬੜੀ ਮਾੜੀ ਗੱਲ ਆ ਕਿ ਜਿਹੜੇ ਲੋਕ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ, ਐਸੇ ਸਿਸਟਮ ਦੇ ਵਿੱਚ ਆ ਕੇ, ਦੇਖੋ ਇਹ ਜਿਹੜਾ ਸਿਸਟਮ ਹੈ, ਆਪਾਂ ਬਹੁਤ ਸਾਰੇ ਪੱਖਾਂ ਤੋਂ ਇਹਨਾਂ ਦੇ ਵਿਸ਼ਲੇਸ਼ਣ ਕਰਦੇ ਹਾਂ ਕਿ ਆਮਦਨ ਦੇ ਹਿਸਾਬ ਤੋਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਪਰ ਇੱਥੇ ਤੁਹਾਨੂੰ ਇੱਕ ਮੌਕਾ ਇਹ ਜ਼ਰੂਰ ਮਿਲਦਾ ਕਿ ਭਾਈ ਆਪਦੇ ਡੌਲਿਆਂ ਦਾ ਜ਼ੋਰ ਵੇਖ ਲਓ। ਉਸ ਗੱਲ ਤੋਂ ਭਾਵ ਇਹ ਹੈ ਕਿ ਤੁਹਾਡੇ ਮਨ 'ਚ ਇਹ ਨਾ ਰਹਿ ਜੇ ਵੀ ਮੈਨੂੰ ਭੱਜਣਾ ਤਾਂ ਬਹੁਤ ਆਉਂਦਾ ਸੀ ਪਰ ਮੈਂ ਭੱਜ ਨਹੀਂ ਸਕਿਆ। ਇਹ ਕਹਿੰਦਾ ਵੀ ਮੈਦਾਨ ਖੁੱਲ੍ਹਾ ਮੱਲਾ, ਜਿੰਨਾ ਜ਼ੋਰ ਹੈ ਓਨਾ ਲਾ ਕੇ ਵੇਖ ਲਾ, ਜਿੰਨੀ ਤੇਰੀ ਦੌੜ ਆ ਲਾ ਕੇ ਵੇਖ ਲਾ, ਭੱਜ ਲਾ। ਸੋ ਜੇਕਰ ਇੱਥੇ ਵੀ, ਕਿਉਂਕਿ ਉੱਥੋਂ ਨੂੰ ਤਾਂ ਅਸੀਂ ਤਾਂ ਹੀ ਇੱਥੇ ਆਏ ਨਾ ਕਿ ਉੱਥੇ ਸਾਨੂੰ ਮੌਕੇ ਨਹੀਂ ਸੀ, ਉੱਥੇ ਸਾਡੀ ਬਰਾਬਰੀ ਨਹੀਂ ਸੀ ਕਿ ਸਾਡੇ ਨਾਲ ਕੋਈ ਹੋਰ ਬੰਦੇ ਦੇ ਨੰਬਰ ਆਉਂਦੇ ਆ, ਜੋਬ ਉਹ ਲੈ ਗਿਆ, ਇਸ ਤਰ੍ਹਾਂ ਦੀ ਹੱਕਮਾਰੀ ਸਾਡੇ ਨਾਲ ਹੋ ਗਈ, ਜਾਂ ਸਾਡੇ ਕੋਲੇ 4 ਛਿੱਲੜ ਨਹੀਂ ਸੀ, ਅਸੀਂ ਨੌਕਰੀ ਤੇ ਨਹੀਂ ਲੱਗ ਸਕੇ, ਜਾਂ ਇਸ ਤਰ੍ਹਾਂ ਦੇ ਮੌਕੇ ਨਹੀਂ ਮਿਲੇ ਸਾਨੂੰ, ਇਸ ਕਰਕੇ ਅਸੀਂ ਇੱਧਰ ਆਏ, 7 ਸਮੁੰਦਰਾਂ ਪਾਰ ਆਏ। ਪਰ ਜੇਕਰ ਅਸੀਂ ਇੱਧਰ ਆ ਕੇ ਵੀ ਉਹੀ ਕੰਮ ਕਰਨੇ ਆ ਜਿਹੜੇ ਸਾਨੂੰ ਉੱਥੇ ਵੀ ਨਹੀਂ ਕਰਨੇ ਚਾਹੀਦੇ, ਕਿਤੇ ਵੀ ਨਹੀਂ ਕਰਨੇ ਚਾਹੀਦੇ ਦੁਨੀਆ ਭਰ ਦੇ ਵਿੱਚ, ਤਾਂ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਤਿਰਸਕਾਰ ਆ ਦੁਨੀਆ ਜ਼ਰੂਰ ਕਰੂਗੀ। ਪਰ ਆਪਾਂ ਜਿਵੇਂ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਸੀ, 2 ਪਹਿਲੂਆਂ ਨੂੰ ਲੈ ਕੇ ਬਲਵਿੰਦਰ ਕੌਰ ਜੀ ਆਪਾਂ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ, ਔਰ ਸ਼ੁਰੂਆਤ ਦੇ ਵਿੱਚ ਹੀ ਦੋਵੇਂ ਹੀ ਪੱਖਾਂ ਨੂੰ ਲੈ ਕੇ ਇਹ ਜਿਹੜੀ ਚਰਚਾ ਛੇੜੀ ਸੀਗੀ। ਪਹਿਲੀ ਗੱਲ ਤਾਂ ਇਹ ਕਿ ਜਿਨ੍ਹਾਂ ਲੋਕਾਂ ਦੀ ਹੱਕਮਾਰੀ ਕੀਤੀ ਜਾ ਰਹੀ ਆ, ਜਿਨ੍ਹਾਂ ਡਰਾਈਵਰ ਵੀਰਾਂ ਦੇ ਨਾਲ ਧੱਕਾ ਹੋ ਰਿਹਾ, ਕੰਪਨੀਆਂ ਦੇ ਮਾਲਕ ਤਨਖਾਹਾਂ ਨਹੀਂ ਦੇ ਰਹੇ, ਬੜੀ ਮਾੜੀ ਗੱਲ ਹੈ। ਪਰ ਇਸੇ ਦਰਮਿਆਨ ਥੋੜ੍ਹੇ ਸਮੇਂ ਬਾਅਦ ਹੀ ਸਾਨੂੰ ਜਿਹੜਾ ਇਹ ਵੀ ਇੱਕ ਪਹਿਲੂ ਮਿਲਿਆ ਵੇਖਣ ਨੂੰ, ਜਾਣਨ ਨੂੰ, ਕਿ ਇੱਕ ਇਹ ਵੀ ਪਹਿਲੂ ਹੈ ਕਿ ਜਿੱਥੇ ਤੁਸੀਂ ਨਵੇਂ ਆਏ ਬੰਦੇ ਦੀ ਬਾਂਹ ਫੜੀ, ਉਹਨੂੰ ਆਸਰਾ ਦਿੱਤਾ, ਉਹਨੂੰ ਸਹਾਰਾ ਦਿੱਤਾ, ਉਹਦੀ ਆਰਥਿਕ ਤੌਰ ਤੇ ਮਦਦ ਇਕੱਲੀ ਅਮਰੀਕਾ 'ਚ ਨਹੀਂ ਕੀਤੀ ਬਲਕਿ ਪਿੱਛੇ ਵੀ ਉਹਦੇ ਪਰਿਵਾਰ ਦੀ ਬਹੁਤ ਮਦਦ ਕੀਤੀ, ਪਰ ਅਖੀਰ ਦੇ ਵਿੱਚ ਉਹੀ ਧੋਖਾ, ਬੇਈਮਾਨੀ ਦੇ ਨਾਲ ਤੁਹਾਡਾ ਸਾਹਮਣਾ ਹੋਇਆ। ਸੋ ਇਸ ਤਰ੍ਹਾਂ ਤੋਂ ਜਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਇੱਕ ਇਹਦੇ ਨਾਲ ਚਰਚਾ ਜਿਹੜੀ ਆਪਾਂ ਹੋਰ ਵੀ ਛੇੜੀ ਸੀ, ਉਹ ਇਹ ਸੀਗੀ ਕਿ ਬਹੁਤ ਵਾਰ ਡਰਾਈਵਰ ਜਿਹੜੇ ਵੀਰ ਨੇ, ਉਹ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ ਜਿਹੜਾ ਬਣਦਾ ਸਮਾਨ ਆ ਜਿਹੜਾ ਟਰੱਕ ਦੇ ਵਿੱਚ, ਉਹ ਮੁਹੱਈਆ ਨਹੀਂ ਕਰਵਾਇਆ ਜਾਂਦਾ। ਜਦਕਿ ਦੂਜਾ ਪਹਿਲੂ ਇਸੇ ਹੀ ਪ੍ਰਕਰਨ ਦਾ, ਇਸੇ ਹੀ ਮਸਲੇ ਦਾ ਇਹ ਹੈ ਕਿ ਜਿਹੜੇ ਕੰਪਨੀਆਂ ਦੇ ਮਾਲਕ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਬੇਸ਼ੱਕ ਟਰਾਲਾ ਜਿਹੜਾ ਟਰੱਕ ਟ੍ਰੇਲਰ ਆ ਉਹ ਚੱਲਦੀ ਹਾਲਤ ਦੇ ਵਿੱਚ ਹੋਣਾ ਚਾਹੀਦਾ, ਇੱਕ ਵਾਜਬ ਤਨਖਾਹ ਵੀ ਸਾਡਾ ਦੇਣਾ ਸਾਰਿਆਂ ਦਾ ਫਰਜ਼ ਬਣਦਾ, ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੰਪਲਾਈ ਆਪਣੇ ਤੌਰ ਤੇ ਵੀ ਲੈਂਦਾ। ਜੇ ਉਹਨੇ ਢਿੱਡ ਪੇਟ ਭਰਨਾ ਤਾਂ ਉਹਦੀਆਂ ਆਪਣੀਆਂ ਚੀਜ਼ਾਂ ਨੇ, ਜੇ ਸਵਾਦਾਂ ਮੁਤਾਬਕ ਚੀਜ਼ਾਂ ਖਾਣੀਆਂ ਤਾਂ ਉਹਦੀ ਆਪਣੀ ਪਹਿਲ ਹੈ, ਕੋਈ ਕੋਕ ਪੀਂਦਾ, ਕੋਈ 7 ਅਪ ਪੀਂਦਾ, ਕੋਈ ਕੁਛ ਖਾਂਦਾ। ਸੋ ਪਰ ਇਸ ਤਰ੍ਹਾਂ ਦਾ ਮਿਲਦਾ ਜੁਲਦਾ ਇੱਕ ਸਾਰਿਆਂ ਦਾ ਪ੍ਰਤੀਕਰਮ ਹੈ। ਪਰ ਫਿਰ ਵੀ ਆਪਾਂ ਜਿਹੜੇ ਹੱਕਮਾਰੀ ਦੇ ਵਿਰੁੱਧ ਹੈ, ਔਰ ਅਸੀਂ ਕਦੇ ਵੀ ਇਸ ਮੰਚ ਤੋਂ ਤਾਂ ਖਾਸ ਕਰਕੇ ਕਦੇ ਵੀ ਪਖੰਡਵਾਦ, ਹੱਕਮਾਰੀ ਨੂੰ ਕਦੇ ਜਾਇਜ਼ ਨਹੀਂ ਕਿਹਾ, ਨਾ ਹੀ ਕਦੇ ਉਹਦੇ ਬਾਰੇ ਇਹ ਕਿਹਾ ਕਿ ਭਾਈ ਇਹ ਚਲੋ ਕੋਈ ਨਾ ਬਾਅਦ ਚ ਵੇਖਾਂਗੇ, ਇਹ ਵੇਖਾਂਗੇ। ਅਸੀਂ ਕਹਿਣਾ ਕਿ ਇਹ ਗੱਲ ਨਜਾਇਜ਼ ਹੈ, ਔਰ ਇਹ ਤੇ ਪਹਿਰੇਦਾਰੀ ਵੀ ਹੈ ਸਾਡੀ ਰੇਡੀਓ USA ਦੀ ਟੀਮ ਦੀ ਪੂਰੀ ਦੀ। ਇਹ ਨਹੀਂ ਗੱਲ ਕਿ ਅਸੀਂ ਸਿਰਫ ਗੱਲ ਕਰਦੇ ਹੀ ਹਾਂ, ਪਰ ਫਿਰ ਵੀ ਜੇ ਤੁਹਾਡੇ ਨਾਲ ਅਜਿਹਾ ਕੁਝ ਹੋਇਆ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਜੀ। ਪਰ ਹੁਣ ਬਲਵਿੰਦਰ ਕੌਰ ਜੀ, ਸਮਾਂ ਜਿਹੜਾ ਉਹ ਸਮਾਪਤੀ ਵੱਲ ਹੈ ਜੀ, ਘੜੀ ਦੀਆਂ ਸੂਈਆਂ ਸਮਾਪਤੀ ਵੱਲ ਨੂੰ ਤੇਜ਼ੀ ਦੇ ਨਾਲ ਭੱਜ ਰਹੀਆਂ ਨੇ। ਜੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਸੁਣਦੇ ਵੀ ਹੋ, ਬਾਅਦ ਵਿੱਚ ਫੀਡਬੈਕ ਵੀ ਦਿੰਦੇ ਹੋ। ਬਹੁਤ ਬਹੁਤ ਧੰਨਵਾਦ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਸਾਂਝੀ ਸੱਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਇੱਥੇ ਹੀ ਖਤਮ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਚਰਚਾ ਕੀਤੀ ਸੀ ਅੱਜ ਟਰੱਕਿੰਗ ਦੇ ਬਾਰੇ, ਬੁੱਧਵਾਰ ਸੀ, ਟਰੱਕਿੰਗ ਦੇ ਬਾਰੇ, ਟਰੱਕਿੰਗ ਦੇ ਨਾਲ ਜੁੜੇ ਮਸਲੇ ਬਾਰੇ। ਅਗਲੇ ਬੁੱਧਵਾਰ ਫਿਰ ਕਿਸੇ ਖਾਸ ਪਹਿਲੂ ਨੂੰ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ ਹਾਜ਼ਰ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਬਹੁਤ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ।